ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਦੀਪਕ ਜੀ। ਦੀਪਕ ਸ਼ਰਮਾ ਜੀ ਪੰਜਾਬ ਤੋਂ ਸਾਡੇ ਨਾਲ ਜੁੜਦੇ ਨੇ। ਉਹਨਾਂ ਦੇ ਨਾਲ ਕਰਦੇ ਹਾਂ ਕੁਝ ਕੁ ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ 4082722500, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਗਤਾਰ ਸਿੰਘ ਸੰਦਾਪੁਰੀ ਰਿਮੋਟ, ਚਰਨਜੀਤ ਸਿੰਘ ਪਿਆਰਾ ਸਿੰਘ ਸੈਕਰਾਮੈਂਟੋ, ਮਨਦੀਪ ਸਿੰਘ ਸਰਵਜੀਤ ਕੌਰ ਸੈਨੋਜੇ, ਮਨਜੀਤ ਸਿੰਘ ਸੈਨੋਜੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਦੀਪਕ ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਕੁਝ ਕੁ ਖਬਰਾਂ ਤੇ ਆਪਾਂ ਨਜ਼ਰ ਮਾਰਦੇ ਹਾਂ। ਗੱਲ ਕਰਦੇ ਹਾਂ 3 ਦਹਾਕਿਆਂ ਬਾਅਦ ਗੁਜਰਾਤ ਦੇ ਵਿੱਚ ਤਿਕੋਣਾ ਮੁਕਾਬਲਾ ਹੋਣ ਲੱਗਾ, ਬੜਾ ਇੰਟਰਸਟਿੰਗ ਰਹੂਗਾ। ਬਿਲਕੁਲ ਜੀ, ਗੁਜਰਾਤ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ, ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਵੇਂ ਗੁਜਰਾਤ ਮਾਡਲ ਦੇਸ਼ ਭਰ 'ਚ ਵੇਚਿਆ ਸੀਗਾ, ਤੇ ਉਸ ਦੀ ਮਤਲਬ ਕਿ ਸਥਿਤੀ ਨੂੰ ਸਮਝਣ ਦੇ ਲਈ ਜੇਕਰ ਉੱਥੇ ਝਾਤ ਮਾਰੀ ਜਾਵੇ ਤਾਂ ਹਕੀਕਤ ਦੇ ਵਿੱਚ ਅਜਿਹਾ ਕੋਈ ਮਾਡਲ ਹੀ ਨਹੀਂ ਸੀ ਜਿਸ ਨੂੰ ਲੈ ਕੇ ਮਤਲਬ ਕਿ ਦੇਸ਼ ਨੂੰ ਭਰਮ ਜਾਲ 'ਚ ਪਾਇਆ ਗਿਆ। ਤੇ ਗੁਜਰਾਤ ਦੇ ਲੋਕਾਂ ਨੇ ਪਿਛਲੀ ਵਾਰ ਵੀ ਮਤਲਬ ਕਿ ਰੋਸੇ ਵਾਲੀ ਵੋਟ ਵੱਡੀ ਤਾਦਾਦ 'ਚ ਪਾਈ ਸੀ, ਪਰ ਉਹਦੇ ਬਾਵਜੂਦ ਵੀ ਮਤਲਬ ਕਿ ਗੁਜਰਾਤ ਦੇ ਵਿੱਚ ਬੀਜੇਪੀ ਆਪਣੀ ਸਰਕਾਰ ਰੱਖਣ 'ਚ ਕਾਮਯਾਬ ਹੋ ਗਈ ਸੀ। ਪਰ ਜੇਕਰ ਗੱਲ ਕੀਤੀ ਜਾਵੇ ਤਾਂ 1990 ਤੋਂ ਬਾਅਦ ਹੁਣ 2022 ਦੇ ਵਿੱਚ ਇਹ ਮੌਕਾ ਆਇਆ, ਲਗਭਗ 27 ਸਾਲਾਂ ਬਾਅਦ। ਸੋ 3 ਦਹਾਕਿਆਂ ਦਾ ਕਰੀਬ ਇਹ ਮਤਲਬ ਦੌਰ ਬਣਦਾ, ਜਿਸ ਤੋਂ ਬਾਅਦ ਦੁਬਾਰਾ ਉੱਥੇ ਤਿਕੋਣਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਤੁਸੀਂ ਦੇਖੋ ਕਿ 1990 ਦਾ ਦੌਰ ਸੀਗਾ ਜਦੋਂ ਜਨਤਾ ਦਲ ਉੱਥੇ ਤੀਸਰੀ ਧਿਰ ਦੇ ਰੂਪ ਦੇ ਵਿੱਚ ਸਾਹਮਣੇ ਆਈ ਸੀ। ਸੋ ਹੁਣ 2022 ਦੀਆਂ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਉੱਥੇ ਨਜ਼ਰ ਆ ਰਹੀ ਆ। ਸੋ ਸਵਾਲ ਇੱਕ ਵੱਡਾ ਉੱਥੇ ਲਈ ਇਹ ਬਣਦਾ ਜਾ ਰਿਹਾ ਕਿ ਜਿਵੇਂ ਹੀ ਕੱਲ ਚੋਣਾਂ ਦਾ ਐਲਾਨ ਹੋਇਆ, ਅਸੀਂ ਆਪਣੇ ਦਰਸ਼ਕਾਂ ਨਾਲ ਪਹਿਲਾਂ ਵੀ ਗੱਲ ਸਾਂਝੀ ਕਰ ਚੁੱਕੇ ਸੀਗੇ ਕਿ ਭਾਈ ਚੋਣਾਂ ਦਾ ਐਲਾਨ ਤੈਅ ਸੀਗਾ ਕਿ ਮੋਦੀ ਜੀ ਉੱਥੋਂ ਆਪਣੀਆਂ ਫੇਰੀਆਂ ਨਿਬੇੜਨ ਤੇ ਚੋਣਾਂ ਦਾ ਐਲਾਨ ਹੋ ਜਾਵੇ। ਅਚਾਨਕ ਉਹ ਮੋਰਬੀ ਵਾਲਾ ਪੁਲ ਵਾਲਾ ਹਾਦਸਾ ਵਾਪਰ ਜਾਂਦਾ ਤੇ ਕੱਲ ਬਕਾਇਦਾ ਤੌਰ ਤੇ ਉਸੇ ਗੱਲ ਦਾ ਹਵਾਲਾ ਜਿਹੜਾ ਅਸੀਂ ਦਰਸ਼ਕਾਂ ਨਾਲ ਸਾਂਝਾ ਕੀਤਾ ਸੀ ਕਿ ਭਾਈ ਇਸ ਘਟਨਾਕ੍ਰਮ ਕਾਰਨ ਹੁਣ 2-3 ਦਿਨ ਚੋਣਾਂ ਦਾ ਐਲਾਨ ਅੱਗੇ ਪੈ ਸਕਦਾ। ਤੇ ਕੱਲ ਫਿਰ ਜਦੋਂ ਚੋਣ ਕਮਿਸ਼ਨ ਜੀ ਐਲਾਨ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਮੋਰਬੀ ਦੇ ਘਟਨਾ ਕਰਕੇ, ਉਹ ਪੁਲ ਦੇ ਹਾਦਸੇ ਕਰਕੇ ਅਸੀਂ ਚੋਣਾਂ ਨੂੰ ਕੁਝ ਦਿਨਾਂ ਲਈ ਅੱਗੇ ਐਲਾਨਿਆ। ਸੋ ਹੁਣ ਇਹ ਚੋਣਾਂ 1 ਦਸੰਬਰ ਤੇ 5 ਦਸੰਬਰ ਨੂੰ ਹੋਣੀਆਂ ਨੇ, 2 ਪੜਾਵਾਂ 'ਚ ਚੋਣਾਂ ਹੋਣਗੀਆਂ। ਪਹਿਲੇ ਪੜਾਅ ਦੇ ਵਿੱਚ 1 ਦਸੰਬਰ ਨੂੰ 99 ਸੀਟਾਂ ਤੇ ਵੋਟਾਂ ਪੈਣੀਆਂ ਨੇ, 182 ਕੁੱਲ ਸੀਟਾਂ ਨੇ, 92 ਸੀਟਾਂ ਬਹੁਮਤ ਲਈ ਚਾਹੀਦੀਆਂ ਹੁੰਦੀਆਂ ਨੇ। ਤੇ ਦੂਸਰੇ ਗੇੜ ਦੇ ਵਿੱਚ 5 ਦਸੰਬਰ ਨੂੰ 93 ਸੀਟਾਂ ਤੇ ਵੋਟਾਂ ਪੈਣੀਆਂ। ਜੇਕਰ ਆਪਾਂ ਹਵਾਲੇ ਨਾਲ ਦੇਖਣਾ ਹੋਵੇ ਤਾਂ 2007 ਦੇ ਵਿੱਚ 50% ਦੇ ਕਰੀਬ ਵੋਟਾਂ ਲੈ ਜਾਂਦੀ ਹੈ ਬੀਜੇਪੀ ਔਰ 117 ਸੀਟਾਂ ਲੈ ਕੇ ਜਾਂਦੀ ਹੈ 182 ਦੇ ਵਿੱਚੋਂ, ਜਦੋਂ ਕਿ ਕਾਂਗਰਸ ਮਾਤਰ 59 ਸੀਟਾਂ ਦੀ ਰਹਿ ਜਾਂਦੀ ਆ। ਇਸੇ ਤਰ੍ਹਾਂ ਹੋਰ ਬਾਕੀ ਦਲਾਂ ਨੂੰ ਸਿਰਫ 6 ਸੀਟਾਂ ਮਿਲਦੀਆਂ ਨੇ। ਪਰ ਜਦੋਂ 2012 ਆਉਂਦਾ, ਉਸ ਤੋਂ ਬਾਅਦ 7 ਤੋਂ ਬਾਅਦ 5 ਸਾਲਾਂ ਬਾਅਦ, ਤਾਂ ਸਿਰਫ 2 ਸੀਟਾਂ ਘਟਦੀਆਂ ਨੇ ਬੀਜੇਪੀ ਦੀਆਂ, ਔਰ ਵੋਟ ਪਰਸੈਂਟ ਵੀ 2% ਹੀ ਘਟਦਾ। ਵੋਟ ਪਰਸੈਂਟ 47% ਤੇ ਰਹਿ ਜਾਂਦਾ, 48% ਦੇ ਨੇੜੇ ਤੇੜੇ, ਤੇ ਸੀਟਾਂ 115 ਆਉਂਦੀਆਂ ਨੇ, ਤੇ ਬਹੁਮਤ ਫਿਰ ਵੀ ਵੱਡਾ ਰਹਿੰਦਾ। ਤੇ ਉਧਰ ਉਹਦੀਆਂ 2 ਸੀਟਾਂ ਕਾਂਗਰਸ ਦੀਆਂ ਵੱਧਦੀਆਂ ਨੇ, ਉਹਨਾਂ ਦੀਆਂ 59 ਤੋਂ 61 ਹੋ ਜਾਂਦੀਆਂ ਨੇ। ਇਹਦਾ ਮਤਲਬ ਸਥਿਤੀ ਨਹੀਂ ਬਦਲਦੀ। ਪਰ ਪਿਛਲੇ ਵਾਰ ਜਦੋਂ 2017 ਦੀਆਂ ਚੋਣਾਂ ਹੁੰਦੀਆਂ ਨੇ ਤਾਂ ਕਾਂਗਰਸ ਉੱਥੇ ਪਿੰਡਾਂ ਦੇ ਖੇਤਰ 'ਚ ਵੱਡਾ ਮੁਕਾਬਲਾ ਬੀਜੇਪੀ ਨੂੰ ਦਿੰਦੀ ਹੈ, ਕਿਉਂਕਿ ਲਗਾਤਾਰ ਰਾਜ ਕਰਨ ਦਾ ਇੱਕ ਮਤਲਬ ਕਿ ਅਸਰ ਵੀ ਜਾਂਦਾ ਲੋਕਾਂ ਦੇ ਉੱਤੇ। ਤੇ ਪਿਛਲੀ ਵਾਰ ਅੰਦੋਲਨ ਵੀ ਖੂਬ ਸੀਗੇ, ਚਾਹੇ ਉਹ ਪਾਟੀਦਾਰ ਅੰਦੋਲਨ ਹੋਵੇ, ਚਾਹੇ ਉਹ ਦਲਿਤ ਭਾਈਚਾਰੇ ਦਾ ਅੰਦੋਲਨ ਹੋਵੇ, ਚਾਹੇ ਹੋਰ ਕਿੰਨੇ ਤਰ੍ਹਾਂ ਦੇ ਥੱਲੇ ਸੰਸਥਾਵਾਂ ਵੱਲੋਂ ਰੋਸ ਤੇ ਮੁਜ਼ਾਹਰੇ ਹੋਣ। ਸੋ ਅੰਦੋਲਨਾਂ ਦਾ ਅਸਰ ਪਿਛਲੀ ਵਾਰ ਵੀ ਨਜ਼ਰ ਆਇਆ ਸੀਗਾ 2017 ਦੇ ਵਿੱਚ, ਜਦੋਂ ਭਾਜਪਾ ਦੀ ਵੋਟ ਪਰਸੈਂਟ ਤਾਂ 50% ਤੇ ਗਈ। ਮਤਲਬ ਜਿਹੜੇ ਖੇਤਰ 'ਚ ਪਈਆਂ ਵੋਟਾਂ ਦੱਬ ਕੇ ਪਈਆਂ, ਪਰ ਸੀਟਾਂ ਕੁੱਲ ਘਟ ਗਈਆਂ। ਸੀਟਾਂ ਕੁੱਲ ਘਟ ਕੇ 99 ਰਹਿ ਗਈਆਂ, 100 ਤੋਂ ਵੀ ਥੱਲੇ ਆ ਗਈ। ਤੇ ਕਾਂਗਰਸ ਦੀਆਂ ਸੀਟਾਂ 77 ਤੱਕ ਚਲੀਆਂ ਗਈਆਂ। ਸੋ ਉਸ ਦੇ ਬਾਵਜੂਦ ਵੀ ਸਰਕਾਰ ਬਣਾਉਣ 'ਚ ਕਾਮਯਾਬ ਰਹੀ। ਪਰ ਜਿਹੜੇ 77 ਜਿੱਤੇ, ਉਹ ਵੀ ਪਾਲਾ ਬਦਲਣ 'ਚ ਦੇਰ ਨਹੀਂ ਲਾਈ। ਉਹਨਾਂ 'ਚੋਂ ਕਿੰਨੇ ਵਿਕ ਗਏ, ਕਿੰਨੇ ਡਰ ਗਏ, ਕਾਂਗਰਸ ਦਾ ਪੱਲਾ ਛੱਡ ਕੇ ਜਦੇ ਬੀਜੇਪੀ ਦੀ ਝੋਲੀ 'ਚ ਪੈ ਗਏ। ਇਸ ਮੌਕੇ ਜਿਹੜੀ ਪਾਰਟੀ ਨੇ 99 ਸੀਟਾਂ ਜਿੱਤੀਆਂ ਸੀ, ਉਹਦੇ ਕੋਲ 111 MLA ਨੇ, ਤੇ ਜਿਹਨੇ 77 ਜਿੱਤੀਆਂ ਸੀ ਉਹਦੇ ਕੋਲ ਸਿਰਫ 62 ਰਹਿ ਗਏ ਸੀ। ਇਹਦਾ ਮਤਲਬ ਉਹ ਪਾਲਾ ਬਦਲਦੇ ਰਹੇ। ਪਰ ਜਦੋਂ ਅਜੋਕੇ ਦੌਰ ਦੇ ਵਿੱਚ ਅੱਜ ਦੀ ਸਥਿਤੀ 'ਚ ਅਸੀਂ ਖੜ ਕੇ ਦੇਖਦੇ ਹਾਂ ਤਾਂ ਅੱਜ ਉੱਥੇ ਤਿਕੋਣਾ ਮੁਕਾਬਲਾ ਬਣ ਗਿਆ। ਪਿਛਲੀਆਂ 2017 ਦੀਆਂ ਵਿਧਾਨ ਸਭਾ ਦੇ ਵਿੱਚ ਗੁਜਰਾਤ ਦੇ ਅੰਦਰ ਕਾਂਗਰਸ ਪਿੰਡਾਂ 'ਚੋਂ ਮਜ਼ਬੂਤ ਹੋ ਕੇ ਨਿਕਲੀ।
ਤੇ ਭਾਜਪਾ ਸ਼ਹਿਰਾਂ 'ਚ ਮਜ਼ਬੂਤ ਸਥਿਤੀ 'ਚ ਨਜ਼ਰ ਆਈ। ਤੇ ਇਸ ਵਾਰ ਵੀ ਉਹਨੂੰ ਲੱਗਦਾ ਸੀ ਕਿ ਮੁਕਾਬਲਾ ਸਾਡਾ ਹੀ ਹੋਣਾ, ਤੇ ਕਾਂਗਰਸੀਆਂ ਦੇ ਸੀ ਲੀਡਰ ਪਿਛਲੀ ਵਾਰ ਵੀ ਤੋੜ ਲਏ ਸੀ, ਇਸ ਵਾਰ ਵੀ ਤੋੜ ਲਏ, ਤੇ ਇਹਨਾਂ ਨੂੰ ਅਸੀਂ ਮਤਲਬ ਕਿ ਢਹਿ ਢੇਰੀ ਕਰ ਲਾਂਗੇ, ਸਾਡੇ ਕੋਲ ਕੇਂਦਰ ਦੀ ਤਾਕਤ ਵੀ ਹੈਗੀ, ਪੈਸਾ ਵੀ ਹੈਗਾ, ਨਰਿੰਦਰ ਮੋਦੀ ਦਾ ਚਿਹਰਾ ਵੀ ਹੈਗਾ। ਤੇ ਇਸ ਲਈ ਐਕਟੀ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਦੇ ਚਿਹਰੇ ਨੂੰ ਟੱਕਰ ਦੇਣ ਅਰਵਿੰਦ ਕੇਜਰੀਵਾਲ ਪਹੁੰਚ ਗਏ, ਤੇ ਕੇਜਰੀਵਾਲ ਹੋਰਾਂ ਦੀ ਵੀ ਪਕੜ ਸ਼ਹਿਰਾਂ 'ਚ ਕਾਫੀ ਉੱਥੇ ਨਜ਼ਰ ਆ ਰਹੀ ਹੈ। ਸੋ ਹੁਣ ਸਵਾਲ ਇਹ ਹੈ ਕਿ ਕੀ ਕੇਜਰੀਵਾਲ ਉੱਥੇ ਮਨਪ੍ਰੀਤ ਬਾਦਲ ਵਾਲੀ ਭੂਮਿਕਾ ਚਾਹਣਗੇ। ਜਦੋਂ ਪੰਜਾਬ 'ਚ ਚੋਣਾਂ ਸੀਗੀਆਂ ਪਿਛਲੀ ਵਾਰ, ਆਹ 2021-22 ਵਾਲੀਆਂ ਤੋਂ ਪਹਿਲਾਂ, ਤਦ ਉਸ ਸਮੇਂ ਮਤਲਬ ਕਿ ਇਸੇ ਤਰ੍ਹਾਂ 2000 ਜਦੋਂ 17 ਦੇ ਵਿੱਚ ਉੱਥੇ ਪੰਜਾਬ ਦੀਆਂ ਚੋਣਾਂ ਸੀਗੀਆਂ, ਤਦ ਤੁਸੀਂ ਗੌਰ ਕਰੋ ਕਿ ਉਸ ਵਾਰ ਇੱਕ ਵਾਰ ਏਦਾਂ ਸੀਗਾ ਕਿ ਲੈ ਭਾਈ ਕੈਪਟਨ ਅਮਰਿੰਦਰ ਸਿੰਘ, ਮਤਲਬ ਕਿ ਉਸ ਤੋਂ ਪਹਿਲਾਂ ਦੀਆਂ ਚੋਣਾਂ ਦੇ ਵਿੱਚ ਅਮਰਿੰਦਰ ਸਿੰਘ ਜਿੱਤ ਜਾਣਗੇ 17 ਤੋਂ ਪਹਿਲਾਂ, ਜਦੋਂ 12 ਦੇ ਵਿੱਚ ਚੋਣਾਂ ਹੁੰਦੀਆਂ ਨੇ, ਕਿ ਇਹ ਤਾਂ ਮਨਪ੍ਰੀਤ ਬਾਦਲ ਅਕਾਲੀ ਦਲ ਨੂੰ ਢਾਹ ਲਊਗਾ, ਪਰ ਅਕਾਲੀ ਦਲ ਜਿੱਤ ਗਿਆ। ਮਨਪ੍ਰੀਤ ਦਾ ਫਾਇਦਾ ਹੋ ਗਿਆ ਅਕਾਲੀ ਦਲ ਨੂੰ, ਕਾਂਗਰਸ ਦਾ ਨੁਕਸਾਨ ਹੋ ਗਿਆ, ਵੋਟ ਬੈਂਕ ਕਾਂਗਰਸ ਦੀ ਘੱਟ ਹੋਊਗੀ। ਉਸੇ ਤਰ੍ਹਾਂ ਇਹ ਅੰਦਾਜ਼ਾ ਲਾਉਣਾ ਹੁਣ ਔਖਾ ਹੋ ਰਿਹਾ ਕਿ ਕੀ ਅਰਵਿੰਦ ਕੇਜਰੀਵਾਲ ਕਾਂਗਰਸ ਦੀ ਵੋਟ ਕੱਟਣਗੇ ਉੱਥੇ ਜਾ ਕੇ, ਜਾਂ ਬੀਜੇਪੀ ਦੀ। ਸੋ ਬੀਜੇਪੀ ਨੂੰ ਕਦੇ ਤਾਂ ਲੱਗਦਾ ਕਿ ਸਾਡਾ ਸਹਾਇਕ ਬਣ ਕੇ ਆ ਗਿਆ, ਕਿ ਵੋਟ 3 ਹਿੱਸਿਆਂ 'ਚ ਵੰਡ ਹੋ ਜਾਣੀ ਆ, ਸਾਡੀ ਜਿਹੜੀ ਐਂਟੀ ਵੋਟ ਆ ਉਹ ਅੱਧੀ ਕਾਂਗਰਸ ਨੂੰ ਜਾਊਗੀ, ਅੱਧੀ ਇਹਨੂੰ ਜਾਊਗੀ, ਸਾਡਾ ਬਚਾਅ ਹੋਣ ਦਾ ਚਾਂਸ ਹੈ। ਦੂਜੇ ਕਈ ਲੋਕ ਇਹ ਵੀ ਮੰਨਦੇ ਨੇ ਕਿ ਇਹ ਬੀਜੇਪੀ ਦੀ ਵੋਟ 'ਚ ਵੀ ਸੰਨ ਲਾ ਸਕਦਾ, ਕਿ ਜੇਕਰ ਸ਼ਹਿਰਾਂ ਦੇ ਵਿੱਚ ਬੀਜੇਪੀ ਮਜ਼ਬੂਤ ਆ ਔਰ ਸ਼ਹਿਰਾਂ 'ਚ ਕੇਜਰੀਵਾਲ ਮਜ਼ਬੂਤ ਹੋ ਰਿਹਾ, ਤਾਂ ਇਹਦਾ ਮਤਲਬ ਬੀਜੇਪੀ ਦੀ ਵੋਟ ਨੂੰ ਜ਼ਿਆਦਾ ਢਾਹ ਲੱਗ ਸਕਦੀ ਹੈ, ਤੇ ਪਿੰਡਾਂ ਵਾਲੀ ਸਥਿਤੀ ਦੇ ਵਿੱਚ ਕੀ ਕਾਂਗਰਸ ਮਜ਼ਬੂਤ ਸਥਿਤੀ ਰਹਿ ਸਕਦੀ ਹੈ। ਸੋ ਇਸ ਲਈ ਉੱਥੇ ਇਹ ਵੀ ਹੋ ਸਕਦਾ ਕਿ ਇਸ ਵਾਰ ਕਿਸੇ ਨੂੰ ਸਪਸ਼ਟ ਬਹੁਮਤ ਮਿਲੇ ਹੀ ਨਾ, ਪਰ ਅਰਵਿੰਦ ਕੇਜਰੀਵਾਲ ਇਹ ਮੰਨ ਕੇ ਚੱਲ ਰਹੇ ਨੇ ਕਿ ਅਸੀਂ ਸਰਕਾਰ ਬਣਾ ਲਾਂਗੇ, ਕਾਂਗਰਸ ਨੂੰ ਲੱਗਦਾ ਅਸੀਂ ਮੁੜ ਕੇ ਪੈਰਾਂ ਸਿਰ ਹੋ ਜਾਾਂਗੇ, ਤੇ ਨਰਿੰਦਰ ਮੋਦੀ ਕਹਿੰਦੇ ਕਿ ਹਾਂ ਮੈਂ ਤਾਂ ਸਰਕਾਰ ਬਣਾ ਹੀ ਲਊਂਗਾ। ਸੋ ਇਸ ਵਾਰ ਫੇਰ ਬੀਜੇਪੀ ਉੱਥੇ ਮੋਦੀ ਦੇ ਨਾਂ ਦੇ ਉੱਤੇ, ਮੋਦੀ ਦੇ ਚਿਹਰੇ ਦੇ ਨਾਂ ਦੇ ਉੱਤੇ, ਔਰ ਆਮ ਆਦਮੀ ਪਾਰਟੀ ਇਸ ਕੇਜਰੀਵਾਲ ਦੇ ਚਿਹਰੇ ਦੇ ਨਾਂ ਦੇ ਉੱਤੇ ਲੜਨਾ ਚਾਹੁੰਦੀ ਆ, ਜਦੋਂ ਕਿ ਕਾਂਗਰਸ ਉੱਥੇ ਸਥਾਨਕ ਲੀਡਰ ਜਿਹੜੇ ਗਵਾ ਲਏ ਉਹਨਾਂ ਨੂੰ ਭੁੱਲਣਾ ਚਾਹੁੰਦੀ ਆ, ਤੇ ਜਿਹੜੇ ਨਾਲ ਮਾੜੇ ਮੋਟੇ ਆਏ ਨੇ ਉਹਨਾਂ ਨੂੰ ਲਿਆਉਣਾ ਚਾਹੁੰਦੀ ਆ। ਪਰ ਹਕੀਕਤ ਇਹ ਆ ਕਿ ਭਾਜਪਾ ਨੂੰ ਜਿਹੜਾ ਡਰ ਸਤਾਉਂਦਾ ਉਹ ਇਸ ਲਈ ਨਜ਼ਰ ਆਉਣ ਲੱਗਾ, ਮੈਨੂੰ ਪਤਾ ਲੱਗ ਰਿਹਾ ਕਿ ਜਿਹੜੀ ਪਿੱਛੇ ਰੂਪਾਣੀ ਬੀਬੀ ਇਹਨਾਂ ਦੀ ਮੁੱਖ ਮੰਤਰੀ ਸੀ ਬੀਜੇਪੀ ਦੀ, ਉਹਦੀ ਕੈਬਨਿਟ ਦੇ ਵਿੱਚੋਂ 7 ਜਿਹੜੇ ਮੰਤਰੀ ਰਹੇ ਉਹਨਾਂ ਦੀਆਂ ਟਿਕਟਾਂ ਇਸ ਵਾਰ ਕੱਟ ਦੇਣੀਆਂ। ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਮੁੱਖ ਮੰਤਰੀ ਦੀ 5 ਕੈਬਨਿਟ ਦੇ ਵਿੱਚੋਂ 5 ਮੰਤਰੀਆਂ ਦੀ ਟਿਕਟ ਕੱਟੀ ਜਾਣੀ ਆ। 40 ਦੇ ਕਰੀਬ ਮਤਲਬ ਆਪਣੇ ਚਿਹਰੇ ਬਦਲਣ ਦੀ ਕਵਾਇਦ ਦੇ ਵਿੱਚ 182 ਸੀਟਾਂ ਦੇ ਵਿੱਚੋਂ 40 ਦੇ ਉੱਤੇ ਆਪਣੇ ਨਵੇਂ ਚਿਹਰੇ ਲਿਆਉਣ ਦੀ ਕਵਾਇਦ ਆ, ਔਰ ਕੁਝ ਪੁਰਾਣੇ ਚਿਹਰਿਆਂ ਨੂੰ ਕਹਿ ਦਿੱਤਾ ਗਿਆ ਕਿ ਘਰੇ ਰਹਿਣਾ ਬੀਜੇਪੀ ਨੇ। ਸੋ ਇਸ ਲਈ ਬੀਜੇਪੀ ਨੂੰ ਲੱਗਦਾ ਹੈ ਕਿ ਇਹਦਾ ਮਤਲਬ ਸਾਡੇ ਪ੍ਰਤੀ ਲੋਕਾਂ ਦਾ ਰੋਸਾ ਵੀ ਹੈਗਾ, ਗੁੱਸਾ ਵੀ ਹੈਗਾ। ਉਹ ਰੋਸਾ ਗੁੱਸਾ ਕੀ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਏਗਾ ਜਾਂ ਕਾਂਗਰਸ ਦੀ ਝੋਲੀ 'ਚ ਪਏਗਾ, ਦੇਖਣ ਵਾਲੀ ਗੱਲ ਹੋਏਗੀ। ਕਿਉਂਕਿ ਅਰਵਿੰਦ ਕੇਜਰੀਵਾਲ 2024 'ਚ ਇੱਕ ਦੇਸ਼ 'ਚ ਨਿਕਲਣਾ ਚਾਹੁੰਦੇ ਨੇ, ਤਾਂ ਉਹ ਚਾਹੁੰਦੇ ਨੇ ਕਿ ਪੰਜਾਬ ਤੋਂ ਬਾਅਦ ਮੈਂ ਗੁਜਰਾਤ 'ਚ ਪੈਰ ਲਾਵਾਂ ਤਾਂ ਕਿ ਮੇਰਾ ਸੁਨੇਹਾ ਦੇਸ਼ 'ਚ ਜਾਵੇ। ਤੇ ਮੋਦੀ ਨੂੰ ਲੱਗਦਾ ਕਿ 24 ਦੇ ਵਿੱਚ ਜੇਕਰ ਮੈਂ ਦੁਬਾਰਾ ਆਉਣਾ ਤਾਂ ਮੇਰੇ ਲਈ ਗੁਜਰਾਤ ਜਿੱਤਣਾ ਬਹੁਤ ਜ਼ਰੂਰੀ ਆ। ਗੁਜਰਾਤ ਦੇ ਸਹਾਰੇ ਹੀ ਮੈਂ ਦੇਸ਼ ਭਰ 'ਚ ਸੁਨੇਹਾ ਦੇ ਸਕਦਾ ਕਿ ਦੇਖੋ ਗੁਜਰਾਤ ਮੇਰਾ ਆਪਣਾ ਹਲਕਾ, ਆਪਣਾ ਇਲਾਕਾ, ਆਪਣਾ ਗੜ੍ਹ, ਜਿੱਥੇ ਮੈਂ ਇੰਨਾ ਲੰਮਾ ਸਮਾਂ ਮੁੱਖ ਮੰਤਰੀ ਰਿਹਾ, ਉਹ ਅੱਜ ਵੀ ਮੇਰੇ ਨਾਲ ਹੈ। ਇਸ ਲਈ ਮੈਂ ਗੁਜਰਾਤ ਮਾਡਲ ਦੇ ਨਾਂ ਦੀ ਫਿਰ ਡੁਗਡੁਗੀ ਵਜਾ ਸਕਾਂ। ਇਸ ਲਈ ਇਹ ਉਹਨਾਂ ਦੀ ਨੱਕ ਦਾ ਸਵਾਲ ਬਣ ਗਿਆ। ਪਰ ਇਸ ਵਾਰ ਬਿਲਕੁਲ ਤੁਸੀਂ ਦਰੁਸਤ ਸਵਾਲ ਕੀਤਾ ਸੀ ਕਿ ਤਿਕੋਣਾ ਮੁਕਾਬਲਾ 3 ਦਹਾਕਿਆਂ ਬਾਅਦ 27 ਸਾਲਾਂ ਬਾਅਦ ਕਰੀਬ ਤਿਕੋਣਾ ਮੁਕਾਬਲਾ ਦੇਖਣ ਨੂੰ ਗੁਜਰਾਤ ਦੇ ਵਿੱਚ ਨਜ਼ਰ ਆਏਗਾ, ਜਿਹਦੇ ਦੇਸ਼ ਭਰ ਦੀ ਉਹਦੇ ਪਰ ਨਜ਼ਰ ਆ। 1 ਤਰੀਕ ਨੂੰ ਔਰ 5 ਤਰੀਕ ਨੂੰ 5 ਦਸੰਬਰ ਨੂੰ ਵੋਟਾਂ ਨੇ। ਹਿਮਾਚਲ ਦੇ ਵਿੱਚ 12 ਨੂੰ ਪੈ ਜਾਣੀਆਂ ਨੇ, 12 ਨਵੰਬਰ ਨੂੰ, ਫਿਰ ਗੁਜਰਾਤ ਦੇ ਵਿੱਚ 1 ਦਸੰਬਰ ਔਰ 5 ਦਸੰਬਰ ਨੂੰ, ਤੇ ਨਤੀਜੇ ਸਾਰਿਆਂ ਦੇ ਇਕੱਠੇ 8 ਦਸੰਬਰ ਨੂੰ ਹੋਣਗੇ। ਜੀ ਬਿਲਕੁਲ ਜੀ। ਹੁਣ ਜਿੱਦਾਂ ਤੁਸੀਂ ਚਿਹਰਿਆਂ ਦੀ ਗੱਲ ਕੀਤੀ, ਚਿਹਰਿਆਂ ਦੀ ਗੱਲ ਆ, ਮੁੱਦੇ ਤਾਂ ਮੇਰੇ ਖਿਆਲ ਗਾਇਬ ਹੀ ਹੋਣਗੇ ਇਹਨਾਂ ਦੇ ਵਿੱਚ। ਬਿਲਕੁਲ ਬਿਲਕੁਲ। ਤੇ ਅੱਗੇ ਫਿਰ ਹਿਮਾਚਲ ਦੀ ਗੱਲ ਛੇੜੀ ਆ ਤੁਸੀਂ, ਉੱਥੇ ਵੀ ਕੇਜਰੀਵਾਲ ਦੀ ਰੈਲੀ ਦੇ ਵਿੱਚ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲੱਗ ਗਏ। ਬਿਲਕੁਲ ਭੈਣ ਜੀ, ਜੇਕਰ ਆਪਾਂ ਹਿਮਾਚਲ ਦੀ ਗੱਲ ਕਰੀਏ ਤਾਂ ਇੱਕ ਵਾਰ ਤਾਂ ਹਿਮਾਚਲ 'ਚ ਬੜੇ ਲੌ ਲਸ਼ਕਰ ਨਾਲ ਆਮ ਆਦਮੀ ਪਾਰਟੀ ਦਾਖਲ ਹੋਈ ਸੀ, ਬੜੇ ਢੋਲ ਢਮੱਕੇ ਨਾਲ, ਤੇ ਲਗਾਤਾਰ ਕੇਜਰੀਵਾਲ ਔਰ ਭਗਵੰਤ ਮਾਨ ਨੇ ਉਧਰ ਨੂੰ ਗੇੜਾ ਕੱਢ ਲਿਆ ਸੀ। ਪਰ ਹਿਮਾਚਲ ਦੇ ਵਿੱਚ ਚੋਣਾਂ ਦਾ ਐਲਾਨ ਵੀ ਹੋ ਗਿਆ, ਹਿਮਾਚਲ ਦੇ ਵਿੱਚ ਤਰੀਕਾਂ ਨੇੜੇ ਵੀ ਆ ਗਈਆਂ, ਪਰ ਆਮ ਆਦਮੀ ਪਾਰਟੀ ਨੇ ਸਾਰਾ ਜ਼ੋਰ ਗੁਜਰਾਤ ਕੰਨੀ ਲਾਇਆ। ਸੋ ਇਸ ਲਈ ਹਿਮਾਚਲ ਦੇ ਲੋਕਾਂ ਦਾ ਮਤਲਬ ਕਿ ਮਨ ਖੱਟਾ ਪਹਿਲਾਂ ਹੀ ਹੋ ਗਿਆ ਆਮ ਆਦਮੀ ਪਾਰਟੀ ਤੋਂ। ਉਹਨਾਂ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਤਾਂ ਸਾਨੂੰ ਮਤਲਬ ਕਿ ਇੱਕ ਵਾਰ ਹਵਾ ਛਕਾ ਕੇ, ਇੱਕ ਵਾਰ ਸਬਜ਼ ਬਾਗ ਦਿਖਾ ਕੇ ਆਹ ਮੈਦਾਨ ਚੋਂ ਭੱਜ ਗਈ। ਕੀ ਆਮ ਆਦਮੀ ਪਾਰਟੀ ਨੂੰ, ਅਰਵਿੰਦ ਕੇਜਰੀਵਾਲ ਨੂੰ ਇਹ ਮਹਿਸੂਸ ਹੋਇਆ ਕਿ ਸਾਡੀ ਇੱਥੇ ਦਾਲ ਨਹੀਂ ਗਲਣੀ, ਜਾਂ ਸਾਨੂੰ ਸਾਹ ਚੜ ਜਾਣਾ ਪਹਾੜ ਚੜ੍ਹਦਿਆਂ ਜਾਂ ਉਹਨਾਂ ਨੂੰ ਲੱਗਿਆ ਕਿ ਹਾਂ ਇਹਦੇ ਨਾਲੋਂ ਗੁਜਰਾਤ ਦੇ ਵਿੱਚ ਲੜਨਾ ਜ਼ਿਆਦਾ ਜ਼ਰੂਰੀ ਆ। ਗੁਜਰਾਤ ਦੇ ਵਿੱਚ ਉਹਨਾਂ ਨੂੰ ਸਥਿਤੀ ਆਪਣੀ ਕਿਉਂ ਮਜ਼ਬੂਤ ਲੱਗੀ? ਕੀ ਉਹਦਾ ਕਾਰਨ ਇਹ ਆ ਕਿ ਪੰਜਾਬ ਮਾਡਲ ਜਿਹੜਾ ਗੁਜਰਾਤ ਜਾ ਕੇ ਵੇਚਿਆ ਜਾ ਰਿਹਾ ਉਹ ਹਿਮਾਚਲ 'ਚ ਨਹੀਂ ਚੱਲਣਾ ਸੀ। ਪੰਜਾਬ ਦਾ ਪੱਤਾ ਹਿਮਾਚਲ 'ਚ ਨਹੀਂ ਚੱਲਣਾ ਸੀ, ਕਿਉਂਕਿ ਹਿਮਾਚਲ ਬਿਲਕੁਲ ਨਾਲ ਹੈ।
ਇੱਥੋਂ ਦੀ ਖਬਰਸਾਰ ਰੋਜ਼ ਜਾਂਦੀ ਹੈ, ਇੱਥੋਂ ਦੇ ਲੋਕਾਂ ਦਾ ਆਪਸ 'ਚ ਰਾਬਤਾ ਹੈ, ਆਉਣ ਜਾਣ ਇੱਥੋਂ ਹੈ, ਵੱਡੀ ਤਾਦਾਦ 'ਚ ਲੋਕ ਇੱਧਰ ਕੰਮ ਕਾਰ ਕਰਦੇ ਨੇ, ਪੰਜਾਬ ਦੇ ਲੋਕਾਂ ਦਾ ਉੱਧਰ ਨਾਲ ਤਾਲਮੇਲ ਹੈ। ਸੋ ਇਸ ਲਈ ਹਿਮਾਚਲ ਦੇ ਵਿੱਚ ਉਹ ਝੂਠ ਨਹੀਂ ਵਿਕਣਾ ਸੀ ਜੋ ਗੁਜਰਾਤ 'ਚ ਵਿਕ ਸਕਦਾ ਸੀ। ਸੋ ਇਸ ਲਈ ਜਾਂ ਫਿਰ ਜਿਹੜਾ ਇਹ ਕਿਹਾ ਜਾਂਦਾ ਕਿ ਬੀਜੇਪੀ ਨਾਲ ਇਹਨਾਂ ਦੀ ਤਾਲਮੇਲ ਹੈ, ਕਿ ਬੀਜੇਪੀ ਨੂੰ ਲੱਗਿਆ ਕਿ ਕਿਤੇ ਗੁਜਰਾਤ ਨਾ ਸਾਡੇ ਹੱਥੋਂ ਖਿਸਕ ਜਾਵੇ, ਇਸ ਲਈ ਕਹਿੰਦੇ ਜੀ ਬੀਜੇਪੀ ਗੁਜਰਾਤ 'ਚ ਲੈ ਗਈ ਆਮ ਆਦਮੀ ਪਾਰਟੀ ਨੂੰ, ਸਾਰਾ ਜ਼ੋਰ ਉੱਧਰ ਲਾਓ। ਪਰ ਸੱਚਾਈ ਇਹ ਆ ਕਿ ਆਮ ਆਦਮੀ ਪਾਰਟੀ ਨੇ ਹਿਮਾਚਲ ਤੋਂ ਆਪਣਾ ਬੋਰੀ ਬਿਸਤਰਾ ਪਹਿਲਾਂ ਹੀ ਸਮੇਟ ਲਿਆ। ਪਰ ਹੁਣ ਚੋਣਾਂ ਨੇ, ਤੇ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਹੋਇਆ ਕਿ ਸਾਰੀਆਂ ਸੀਟਾਂ ਤੇ ਲੜਾਂਗੇ, ਸਾਰੀਆਂ ਸੀਟਾਂ ਤੇ ਉਮੀਦਵਾਰ ਵੀ ਖੜੇ ਕਰ ਰਹੀ ਹੈ ਆਮ ਆਦਮੀ ਪਾਰਟੀ, ਤੇ ਉਹਦੇ ਲਈ ਹਰਜੋਤ ਬੈਂਸ ਹੋਰਾਂ ਨੂੰ ਇੰਚਾਰਜ ਵੀ ਲਾਇਆ ਹੋਇਆ। ਹਰਜੋਤ ਬੈਂਸ ਹਰ ਸਮਾਗਮ 'ਚ ਉੱਥੇ ਨਜ਼ਰ ਵੀ ਆਉਂਦੇ ਨੇ, ਰੈਲੀ ਚੋਣ ਪ੍ਰਚਾਰ ਕਰ ਵੀ ਰਹੇ ਨੇ, ਪਰ ਉਹ ਇੱਕ ਬਹੁਤ ਸੀਮਤ ਥਾਂ ਤੱਕ ਹੋ ਗਿਆ। ਸੋ ਉਹ ਸੀਮਤ ਥਾਂ ਦੇ ਵਿੱਚੋਂ ਕੇਜਰੀਵਾਲ ਨੂੰ ਬੁਲਾਇਆ ਗਿਆ ਕਿ ਜੀ ਕੇਜਰੀਵਾਲ ਜੀ ਦਾ ਪ੍ਰੋਗਰਾਮ ਰੱਖਿਆ ਸੋਲਨ ਜੀ, ਮਤਲਬ ਕਿ ਛੋਟੀ ਜੀ ਇੱਕ ਜਿਵੇਂ ਕਰਦੇ ਹੁੰਦੇ ਆ, ਇਹ ਅੱਧਾ ਕੁ ਕਿਲੋਮੀਟਰ ਦਾ ਰੋਡ ਸ਼ੋਅ ਜਾਂ ਕਰ ਲਓ, ਫਿਰ ਭਾਸ਼ਣ ਦਿਓ ਤੇ ਉਸ ਨੂੰ ਵੇਚੋ ਸੋਸ਼ਲ ਮੀਡੀਆ ਤੇ, ਇੰਨਾ ਉਹੋ ਜਿਹਾ ਇੱਕ ਸ਼ੋਅ ਰੱਖਿਆ ਸੀ। ਤੇ ਉਹ ਸ਼ੋਅ ਦੇ ਵਿੱਚ ਰੰਗ 'ਚ ਭੰਗ ਕਹਿ ਲਓ ਜਾਂ ਇਹਨਾਂ ਨੂੰ ਸ਼ੀਸ਼ਾ ਦਿਖਾਉਣ ਲਈ ਕਹਿ ਲਓ, ਪੰਜਾਬ ਦੇ ETT ਅਧਿਆਪਕ ਜਿਨ੍ਹਾਂ ਦਾ ਮਤਲਬ ਕਿ ਤਨਖਾਹ ਕੱਟ ਕੇ ਅੱਧੀ ਕਰ ਦਿੱਤੀ ਗਈ, ਜਿਹੜੇ ਪੱਕੇ ਹੁਣ ਟੈਟ ਪਾਸ ਵਾਲੇ ਬੱਚੇ ਅਜੇ ਪੱਕੇ ਹੋਣ ਦੇ ਲਈ ਮਤਲਬ ਕਿ ਧਰਨੇ ਲਾ ਰਹੇ ਨੇ, ਜਿਨ੍ਹਾਂ ਨੂੰ ਇਹਨਾਂ ਨੇ ਲਾਰੇ ਲਾਏ ਸੀ, ਉਹ ਬੱਚੇ ਉਸ ਰੈਲੀ 'ਚ ਪਹੁੰਚ ਗਏ, ਉਸ ਰੋਡ ਸ਼ੋਅ 'ਚ ਪਹੁੰਚ ਗਏ, ਤੇ ਉਹਨਾਂ ਨੇ ਉੱਥੇ ਪੋਸਟਰ ਵੰਡਣੇ ਸ਼ੁਰੂ ਕਰ ਦਿੱਤੇ, ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਤੇ ਨਾਅਰੇ ਤੋਂ ਇਹਨਾਂ ਦੇ ਵਰਕਰ ਔਖੇ ਹੋ ਗਏ। ਉੱਥੇ ਕਈ ਵਰਕਰ ਤਾਂ ਉਹ ਸੀ ਜਿਹੜੇ ਪੰਜਾਬ ਤੋਂ ਹੀ ਨਾਲ ਗਏ ਹੋਏ ਸੀ, ਤੇ ਕਈ ਉੱਥੇ ਵਾਲੇ ਸੀ। ਉਹਨਾਂ ETT ਅਧਿਆਪਕਾਂ ਨੂੰ, ਟੈਟ ਪਾਸ ਅਧਿਆਪਕਾਂ ਨੂੰ ਕੁੱਟਣਾ, ਮਾਰਨਾ, ਖਿੱਚਣਾ, ਧੂਣਾ ਸ਼ੁਰੂ ਕਰ ਦਿੱਤਾ। ਫਿਰ ਹਿਮਾਚਲ ਪੁਲਿਸ ਵਿੱਚ ਆਈ, ਉਹਨੇ ਛੱਡ ਛੜਾ ਕਰਾਇਆ ਤੇ ਇਹਨਾਂ ਨੂੰ ਬਾਹਰ ਪਰ ਜਦੋਂ ਮੁਰਦਾਬਾਦ ਦੇ ਨਾਅਰੇ ਲੱਗੇ ਤਦੇ ਅਰਵਿੰਦ ਕੇਜਰੀਵਾਲ ਜੀ ਆਪਣਾ ਭਾਸ਼ਣ 3 ਮਿੰਟ ਤੋਂ ਵੱਧ ਬੋਲ ਨਹੀਂ ਸਕੇ। ਉਹਨਾਂ ਨੇ ਆਪਣਾ ਭਾਸ਼ਣ ਬੰਦ ਕੀਤਾ ਤੇ ਕਹਿੰਦੇ ਭੱਜ ਗਏ, ਜੇ ਗੁੰਡਾਗਰਦੀ ਕਰਨੀ है तो और दलों के पास जाओ, हमारे जहां ऐसा नहीं होता, हम तो लोगों की सेवा के लिए आए हैं, ਇਹ ਕਹਿ ਕੇ ਮੈਕ ਬੰਦ ਕੀਤਾ ਤੇ ਉੱਥੋਂ ਛੱਡ ਕੇ ਆ ਗਏ। ਸੋ ਇਸ ਲਈ ਹਿਮਾਚਲ ਦੇ ਵਿੱਚੋਂ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਮੈਦਾਨ ਛੱਡਿਆ ਹੋਇਆ, ਨਹੀਂ ਤਾਂ ਫਿਰ ਜੇਕਰ ਐਂ ਲੜਨ ਵਾਲੀ ਧਿਰ ਹੁੰਦੀ ਤਾਂ ਕੱਲ ਮੈਦਾਨ ਖਾਲੀ ਨਾ ਛੱਡਦੇ। ਸੋ ਇੱਕ ਤਰ੍ਹਾਂ ਮੈਦਾਨ ਛੱਡਿਆ ਹੋਇਆ, ਤੇ ਦੁਬਾਰਾ ਮਾੜਾ ਮੋਟਾ ਨਜ਼ਰ ਆਉਣ ਲਈ ਕਈ ਵਾਰ ਖਿਡਾਰੀ ਨਾ ਪੂਰਾ ਨਹੀਂ ਜਾਂਦਾ ਕਿ ਹਾਂ ਮਤਲਬ ਜਾਫੀਆਂ ਤੱਕ ਜਾਵੇ, ਉਹ ਡੀ ਤੋਂ ਹੀ ਮਤਲਬ ਮਿੱਟੀ ਨੂੰ ਹੱਥ ਜਾ ਲਾ ਕੇ ਕੰਨਾਂ ਨੂੰ ਲਾ ਕੇ ਮੁੜਿਆ ਆਉਂਦਾ, ਜਾਂ ਡੀ ਤੇ ਹੀ ਲੱਤ ਜੀ ਲਾ ਕੇ ਮੁੜਿਆ ਆਉਂਦਾ ਕਿ ਹਾਂ ਬਾਈ ਮੈਂ ਦੇਖੋ ਰੇਡ ਪਾਇਆ ਆ। ਸੋ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਟੀਮ ਹਿਮਾਚਲ ਦੇ ਸਿਰਫ ਡੀ ਤੱਕ ਹੀ ਰੇਡ ਪਾ ਰਹੀ ਆ, ਉਹ ਲੜਾਈ ਲੜਦੀ ਨਜ਼ਰ ਨਹੀਂ ਆਉਂਦੀ। ਉਹਨਾਂ ਦਾ ਸਾਰਾ ਧਿਆਨ ਗੁਜਰਾਤ 'ਚ ਆ, ਤੇ ਕੱਲ ਮੁਰਦਾਬਾਦ ਦੇ ਨਾਅਰਿਆਂ ਨੇ ਉਹਨਾਂ ਨੂੰ ਡਰਾ ਵੀ ਦਿੱਤਾ ਜਾਂ ਉਹਨਾਂ ਨੂੰ ਭੱਜਣ ਲਈ ਮਜਬੂਰ ਵੀ ਕਰ ਦਿੱਤਾ। ਔਰ ਹਿਮਾਚਲ ਦੇ ਵਿੱਚ ਮੈਨੂੰ ਲੱਗਦਾ ਉੱਥੇ ਮੁਕਾਬਲਾ ਇਸ ਵਾਰ ਫਿਰ ਕਾਂਗਰਸ ਔਰ BJP ਦੇ ਵਿੱਚ ਸਿੱਧਾ ਨਜ਼ਰ ਆਏਗਾ, ਔਰ ਕਾਂਗਰਸ ਨਾਲ ਤਕੜਾ ਮੁਕਾਬਲਾ BJP ਦਾ ਉੱਥੇ ਹੋ ਸਕਦਾ ਜੀ। ਕੀ ਪਤਾ ਅੰਦਰੋਂ ਅੰਦਰ ਹੋ ਕੀ ਰਿਹਾ। ਤੇ ਅੱਗੇ ਸਕੂਲਾਂ ਦੀ ਗੱਲ ਕਰ ਲੈਂਦੇ, ਪੜ੍ਹਾਈ ਦੀ ਗੱਲ ਕਰ ਲੈਂਦੇ ਆ। ਦੇਸ਼ ਦੇ ਸਾਰੇ ਸਕੂਲਾਂ ਦੇ ਵਿੱਚੋਂ ਪੰਜਾਬ ਦੇ ਸਕੂਲ ਨੰਬਰ 1 ਤੇ ਪਰ ਕਿਹੜੇ ਸਾਲ ਦੇ ਆ? ਬਿਲਕੁਲ ਜੀ, ਰਿਪੋਰਟ ਜਿਹੜੀ ਸਾਹਮਣੇ ਆਈ ਆ ਉਹ ਬੜੀ ਮਾਣ ਮਹਿਸੂਸ ਵੀ ਕਰਾਉਂਦੀ ਆ, ਤੇ ਇਸ ਗੱਲ ਵੱਲ ਮਤਲਬ ਕਿ ਤਸੱਲੀ ਵੀ ਪ੍ਰਗਟਾਉਂਦੀ ਆ ਕਿ ਘੱਟੋ ਘੱਟ ਸਾਡੇ ਸਰਕਾਰੀ ਸਕੂਲਾਂ ਦਾ ਪੱਧਰ ਸੁਧਰਨ ਲੱਗਿਆ। ਸੋ ਜੇਕਰ ਮੈਂ ਰਿਪੋਰਟ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਪੰਜਾਬ ਇਸ ਵਾਰ ਫਿਰ ਨੰਬਰ 1 ਤੇ ਹੈ। ਮੈਂ ਫਿਰ ਇਸ ਲਈ ਕਹਿ ਰਿਹਾ ਕਿ ਪਿਛਲੇ ਸਾਲ ਵੀ ਨੰਬਰ 1 ਸੀ। 2019-20 ਦੀ ਰਿਪੋਰਟ ਦੇ ਵਿੱਚ ਵੀ ਪੰਜਾਬ 929 ਨੰਬਰ ਲੈ ਕੇ 1000 ਦੇ ਵਿੱਚੋਂ 929 ਨੰਬਰ ਲੈ ਕੇ ਨੰਬਰ 1 ਤੇ ਰਿਹਾ, ਤੇ ਇਸ ਵਾਰ ਵੀ 928 ਨੰਬਰ ਲੈ ਕੇ ਪੰਜਾਬ ਨੰਬਰ 1 ਤੇ ਹੈ ਕੁੱਲ ਮਿਲਾ ਕੇ। ਤੇ ਜੇ ਇਹ 928 ਨੰਬਰ ਇਕੱਲੇ ਪੰਜਾਬ ਦੇ ਨਹੀਂ ਹੈਗੇ, ਪੰਜਾਬ ਦੇ ਨਾਲ ਨਾਲ ਇਹ ਨੰਬਰ ਕੇਰਲਾ ਦੇ ਵੀ ਹੈਗੇ ਤੇ ਇਹ ਮਹਾਰਾਸ਼ਟਰ ਦੇ ਵੀ ਹੈਗੇ। ਸੋ ਕੁੱਲ ਮਿਲਾ ਕੇ ਪੰਜਾਬ, ਕੇਰਲਾ ਤੇ ਮਹਾਰਾਸ਼ਟਰ ਸਾਂਝੇ ਤੌਰ ਤੇ ਨੰਬਰ 1 ਸੂਚੀ ਤੇ ਆਏ ਨੇ ਕਿ ਹਾਂ ਭਾਈ 1000 ਦੇ ਵਿੱਚੋਂ 928 ਅੰਕ ਹਾਸਲ ਕਰਕੇ ਟੌਪ ਤੇ ਰਹੇ। ਪਰ ਇਹ ਅੰਕੜਾ ਹੈਗਾ 2020 ਤੇ 2021 ਦਾ। ਸੋ ਇਹ 2020 ਤੇ 2021 ਕਾਂਗਰਸ ਦਾ ਆਖਰੀ ਕਾਰਜਕਾਲ, ਕੈਪਟਨ ਤੋਂ ਬਾਅਦ ਚੰਨੀ ਵਾਲਾ ਕਾਰਜਕਾਲ, ਤੇ ਉਸ ਤੋਂ ਪਹਿਲਾਂ ਕੈਪਟਨ ਦੇ ਕਾਰਜਕਾਲ ਵਾਲੇ ਵੀ 2019-20 ਚ ਇਹ ਨੰਬਰ 1 ਤੇ ਆਏ ਸੀ। ਜਦੋਂ ਉਹ ਰਿਪੋਰਟ ਆਈ ਸੀ ਪਿਛਲੀ ਵਾਰ, ਤਦ ਭਗਵੰਤ ਮਾਨ ਹੋਰਾਂ ਨੇ ਰੌਲਾ ਪਾਇਆ ਸੀ ਕਿ ਇਸ ਰਿਪੋਰਟ ਨੂੰ ਅਸੀਂ ਨਹੀਂ ਮੰਨਦੇ, ਕਿ ਜਦੋਂ ਇਹ ਤਾਂ ਜੀ ਝੂਠੀ ਫੇਕ ਹੈ ਜੀ, ਇਹ ਤਾਂ ਜੀ ਡਰਾਮਾ ਹੈ ਜੀ, ਸਾਡੀ ਵਾਲੀ ਵਾਰੀ ਜਦੋਂ ਆਊਗੀ ਫਿਰ ਦੇਖਿਓ। ਸੋ ਇਹਦਾ ਮਤਲਬ ਹੁਣ ਵੀ ਨਹੀਂ ਮੰਨਣਗੇ। ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪੱਧਰ, ਚਾਹੇ ਉਹ ਕ੍ਰਿਸ਼ਨ ਕੁਮਾਰ ਦਾ ਦੌਰ ਸੀ, ਚਾਹੇ ਉਹ ਕੈਪਟਨ ਦੀ ਸਰਕਾਰ ਦਾ ਦੌਰ ਸੀ, ਪੰਜਾਬ ਦੇ ਸਕੂਲਾਂ ਦੀ ਦਿੱਖ ਪੱਖੋਂ ਵੀ, ਪ੍ਰਬੰਧਾਂ ਪੱਖੋਂ ਵੀ ਉਹ 'ਚ ਸੁਧਾਰ ਨਜ਼ਰ ਆਇਆ। ਜੇਕਰ ਅਰਵਿੰਦ ਕੇਜਰੀਵਾਲ ਦੀ ਟੀਮ ਦਿੱਲੀ ਦੇ ਸਕੂਲਾਂ ਦਾ ਦਮ ਭਰ ਸਕਦੀ ਆ ਤਾਂ ਪੰਜਾਬ ਦੇ ਸਕੂਲ ਕਿਉਂ ਨਹੀਂ ਸੁਧਰ ਸਕਦੇ? ਸੋ ਹੁਣ ਤਾਂ ਫਿਰ ਉਹ ਸੁਧਾਰ ਵਾਲੀ ਟੀਮ ਆ ਗਈ ਹੈ, ਤਾਂ ਇਹਦਾ ਮਤਲਬ ਅਗਲੀ ਵਾਰ ਤਾਂ ਅਸੀਂ ਲੈਵਲ 1 'ਚ ਆ ਜਾਵਾਂਗੇ। ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਦੇਸ਼ ਭਰ ਦੇ ਵਿੱਚੋਂ ਅਜੇ ਤੱਕ ਕੋਈ ਵੀ ਸਕੂਲ ਲੈਵਲ 1 ਤੇ ਨਹੀਂ ਆ ਰਿਹਾ।
950 ਤੋਂ ਉੱਪਰ ਅੰਕ ਚਾਹੀਦੇ ਨੇ, 1000 ਚੋਂ 951 ਤੋਂ ਉੱਪਰ ਅੰਕ ਚਾਹੀਦੇ ਨੇ ਤਾਂ ਲੈਵਲ 1 ਬਣਦਾ। ਅਜੇ ਤੱਕ ਇਹ ਲੈਵਲ 2 ਆ। ਹਾਂ, ਚੰਗੀ ਗੱਲ ਇਹ ਆ ਕਿ 2018-19 ਚ ਲੈਵਲ 2 ਦੇ ਵਿੱਚ ਕੋਈ ਵੀ ਸੂਬਾ ਨਹੀਂ ਸੀ। 2019-20 ਦੇ ਵਿੱਚ ਲੈਵਲ 2 ਦੇ ਵਿੱਚ 5 ਸੂਬੇ ਆ ਗਏ ਸੀ ਤੇ ਇਸ ਵਾਰ ਇਹ ਸੂਬਿਆਂ ਦੀ ਗਿਣਤੀ ਵੱਧ ਕੇ 7 ਹੋ ਗਈ ਆ ਤੇ ਪਰ ਅਜੇ ਵੀ ਕੋਈ ਵੀ ਲੈਵਲ 1 ਚ ਨਹੀਂ ਆਇਆ। ਸੋ ਅਸੀਂ ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਹਿੰਦੀ ਸਿੱਖਿਆ ਤੇ ਸਿਹਤ ਸਾਡੇ ਕੋਲ ਸਭ ਤੋਂ ਤਕੜਾ ਫਾਰਮੂਲਾ, ਅਸੀਂ ਉਸ ਦੇ ਸਰਕਾਰ ਦੇ ਰਾਜ 'ਚ ਲੈਵਲ 1 ਤੇ ਆ ਜਾਈਏ। ਪਰ ਜਿਹੜੇ ਆਧਾਰ ਤੇ ਦਮ ਭਰਦੇ ਨੇ ਕਿ ਸਾਡੇ ਕੋਲ ਸਿੱਖਿਆ ਤੇ ਸਿਹਤ ਦਾ ਸਭ ਤੋਂ ਵਧੀਆ ਫਾਰਮੂਲਾ ਹੈ, ਉਹ ਹੈ ਜੀ ਦਿੱਲੀ ਮਾਡਲ। ਉਹ ਕਹਿੰਦੇ ਜੀ ਮਨੀਸ਼ ਸਿਸੋਦੀਆ ਨੂੰ ਤਾਂ ਤੰਗ ਕਰਦੀ ਆ ਈਡੀ ਕਿਉਂਕਿ ਜੀ ਅਸੀਂ ਸਕੂਲ ਬਹੁਤ ਵਧੀਆ ਬਣਾਤੇ, ਅਸੀਂ ਦੇਸ਼ ਭਰ ਦੇ ਸਕੂਲ ਉਹੋ ਜਿਹੇ ਬਣਾ ਦਿੰਦੇ ਆ, ਦੁਨੀਆ ਭਰ ਦੇ ਲੀਡਰ ਦੇਖਣ ਆਉਂਦੇ ਨੇ, ਰਾਸ਼ਟਰਪਤੀ ਉਹਨਾਂ ਦੀਆਂ ਧਰਮ ਪਤਨੀਆਂ ਦੇਖਣ ਆਉਂਦੀਆਂ ਨੇ ਜੀ ਇੱਥੇ ਸਾਡੇ ਸਕੂਲ। ਪਰ ਦਿੱਲੀ ਦੇ ਸਕੂਲ ਇਸ ਲੈਵਲ ਦੇ ਵਿੱਚ 8ਵੇਂ ਨੰਬਰ ਤੇ ਆਏ ਨੇ ਤੇ ਇੱਥੋਂ ਅੰਦਾਜ਼ਾ ਲਾ ਲਓ, ਇਹਦਾ ਮਤਲਬ ਲੈਵਲ 3 ਚ ਆਏ ਨੇ ਕਿਉਂਕਿ ਲੈਵਲ 2 ਦੇ ਵਿੱਚ 7 ਸੂਬੇ ਆਏ ਨੇ ਤੇ ਦਿੱਲੀ ਦਾ ਨੰਬਰ 8ਵਾਂ ਹੈ ਤੇ 8ਵੇਂ ਦਾ ਮਤਲਬ ਲੈਵਲ 3 ਤੇ ਆ ਦਿੱਲੀ। ਸੋ ਚੰਡੀਗੜ੍ਹ 927 ਅੰਕ ਲੈਂਦਾ, ਦੂਸਰੇ ਨੰਬਰ ਤੇ ਰਹਿੰਦਾ ਹੈ। ਪੰਜਾਬ, ਮਹਾਰਾਸ਼ਟਰ ਤੇ ਕੇਰਲਾ 928 ਅੰਕ ਲੈ ਕੇ ਪਹਿਲੇ ਨੰਬਰ ਤੇ ਰਹਿੰਦਾ ਤੇ ਇਸ ਤੋਂ ਬਾਅਦ ਆਉਂਦੀ ਹੈ ਬਾਕੀ ਸੂਬਿਆਂ ਦੀ ਵਾਰੀ। ਸੋ ਉਹਦੇ ਵਿੱਚ ਚਾਹੇ ਹਰਿਆਣਾ ਹੈ 865 ਅੰਕ ਹਾਸਲ ਕਰਦਾ, ਪਰ ਦਿੱਲੀ ਮਤਲਬ ਕਿ ਕਿਤੇ ਥੱਲੇ ਸੱਦ ਨਾਲੋਂ ਵੀ ਰਹਿ ਜਾਂਦਾ, ਉਹ 890 ਅੰਕ ਤੇ ਰਹਿ ਕੇ 8ਵੇਂ ਨੰਬਰ ਦੇ ਉੱਤੇ। ਸੋ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਦਿੱਲੀ, ਹਰਿਆਣਾ ਕਿਤੇ ਪਿੱਛੇ ਰਹਿ ਗਏ ਨੇ। ਪਰ ਇਸ ਦੇ ਨਾਲ ਨਾਲ ਸਵਾਲ ਇਹ ਖੜਾ ਕਿ ਜਿਹੜੇ ਟੌਪ ਮਤਲਬ ਕਿ ਸਾਡੀ ਸਥਿਤੀ ਬਣੀ ਆ ਉਹਦੇ ਵਿੱਚ ਅਸੀਂ ਪ੍ਰਬੰਧਾਂ ਦੇ ਵਿੱਚ ਇਕੱਲੇ ਨੰਬਰ 1, ਕੁੱਲ ਅੰਕਾਂ ਦੇ ਵਿੱਚੋਂ ਅਸੀਂ 1000 ਦੇ ਵਿੱਚੋਂ ਬੇਸ਼ੱਕ 928 ਅੰਕ ਲੈ ਕੇ ਸਾਂਝੇ ਤੌਰ ਤੇ 3 ਸੂਬੇ ਇਕੱਠੇ ਆ, ਪਰ ਜਿਹੜੇ ਸਕੂਲਾਂ ਦਾ ਪ੍ਰਬੰਧਨ ਹੈ ਉਹਦੇ ਵਿੱਚੋਂ 360 ਚੋਂ 346 ਨੰਬਰ ਹੈ ਪੰਜਾਬ ਦੇ। ਸੋ ਉਸ ਮਾਮਲੇ 'ਚ ਕੱਲਾ ਸੂਬਾ ਸਾਡਾ ਨੰਬਰ 1 ਹੈ। ਸੋ ਇਹ ਇੱਕ ਪ੍ਰਾਪਤੀ ਵੀ ਹੈ, ਪਰ ਇੱਕ ਪਹਿਲੂ ਦੂਸਰਾ ਵੀ ਹੈ, ਹਕੀਕਤ ਇੱਕ ਦੂਸਰੀ ਵੀ ਹੈ। ਉਹ ਇਹ ਹੈ ਕਿ ਇੱਕ ਤਾਂ ਇਹ ਕਹਿਣਗੇ ਜੀ ਪਿਛਲੀ ਸਰਕਾਰ ਦਾ ਅਸੀਂ ਨਹੀਂ ਮੰਨਦੇ ਤੇ ਆਪਣੇ ਸੂਬੇ ਜਿਹੜੇ ਸੂਬੇ ਦੀ ਦਮ ਭਰਦੇ ਨੇ ਉਹ 8ਵੇਂ ਅੰਕ ਤੇ ਹੈ। ਪਰ ਜਦੋਂ ਮੈਂ ਪੂਰੇ ਦੇਸ਼ ਦੀ ਸਥਿਤੀ ਦੇਖਦਾ ਤਾਂ ਰਿਪੋਰਟ ਬੜੀ ਚੰਗੀ ਲੱਗਦੀ ਹੈ ਕਿ ਸਕੂਲਾਂ ਦੀ ਸਥਿਤੀ ਵੱਧ ਗਈ ਜੀ, ਦੇਸ਼ ਦੇ 7 ਸੂਬੇ ਜੀ ਲੈਵਲ 2 ਚ ਆ ਗਏ ਜੀ, ਸਥਿਤੀ ਇੰਨੀ ਵਧੀਆ, ਅੰਕਾਂ 'ਚ ਮੁਕਾਬਲਾ ਬੜਾ ਤਕੜਾ ਜੀ, ਚੰਡੀਗੜ੍ਹ ਨੂੰ ਪੰਜਾਬ ਦੇ ਸਰਕਾਰੀ ਸਕੂਲ ਪਛਾੜ ਰਹੇ ਨੇ। ਪਰ ਪੂਰੇ ਦੇਸ਼ ਦੀ ਹਕੀਕਤ ਮੈਂ ਜੇਕਰ ਦਰਸ਼ਕਾਂ ਨੂੰ ਦੱਸਾਂ ਤਾਂ ਹੈਰਾਨ ਹੋਣਗੇ। ਪਿਛਲੇ 1 ਸਾਲ ਦੇ ਅੰਦਰ ਦੇਸ਼ 'ਚ 20,000 ਸਕੂਲ ਬੰਦ ਹੋ ਗਏ, ਜਦੋਂ ਕਿ ਗਿਣਤੀ ਵਧਣੀ ਚਾਹੀਦੀ ਹੈ ਜਿਸ ਹਿਸਾਬ ਨਾਲ ਸਾਡੀ ਜਨਸੰਖਿਆ ਵੱਧ ਰਹੀ ਆ, ਚਾਹੇ ਉਹ 'ਚ ਸਰਕਾਰੀ ਸਕੂਲ ਨੇ ਚਾਹੇ ਉਹ 'ਚ ਪ੍ਰਾਈਵੇਟ ਸਕੂਲ ਨੇ। ਜੇ ਸਕੂਲ ਬੰਦ ਹੋ ਰਹੇ ਨੇ ਇਹਦਾ ਮਤਲਬ ਬਾਕੀ ਸਕੂਲਾਂ ਤੇ ਦਬਾਅ ਕਿਸ ਕਦਰ ਵਧੇਗਾ, ਇਹ ਅੰਦਾਜ਼ਾ ਲਾ ਲਓ। 1 ਲੱਖ ਤੋਂ ਵੱਧ ਅਧਿਆਪਕਾਂ ਦੀ ਨੌਕਰੀ ਖੁੱਸੀ ਆ ਪਿਛਲੇ 1 ਸਾਲ ਦੇ ਵਿੱਚ। 20,000 ਤੋਂ ਵੱਧ ਸਕੂਲ ਬੰਦ ਹੋਏ ਨੇ ਤੇ ਨਿੱਜੀ ਸਕੂਲਾਂ ਕਰੋਨਾ ਕਰਕੇ ਕਹਿ ਲਓ, ਉਹ ਆਰਥਿਕ ਮੰਦੀ ਕਰਕੇ ਕਹਿ ਲਓ, ਇਹ ਸਾਰੀ ਸਥਿਤੀ। ਤੇ ਪੰਜਾਬ ਜਿਹੜਾ ਕਹਿੰਦਾ ਅਸੀਂ ਨੰਬਰ 1 ਤੇ ਆ, ਉਸ ਦਾ ਪਿਛਲੇ ਦਿਨੀ ਰੋਪੜ ਜ਼ਿਲ੍ਹੇ ਦਾ ਸਭ ਤੋਂ ਮਤਲਬ ਆਖਰੀ ਪਿੰਡ ਆ ਹਿਮਾਚਲ ਦੀ ਸਰਹੱਦ ਤੇ ਲੱਗਦਾ, ਉਸ ਦੇ ਵਿੱਚ ਅਜੇ ਵੀ 4 ਦੀਵਾਰੀ ਤੱਕ ਨਹੀਂ ਹੈ ਸਕੂਲ ਦੇ ਅੰਦਰ। ਅਜੇ ਵੀ ਉੱਥੇ ਪਸ਼ੂ ਵੜ ਜਾਂਦੇ ਆ, ਜੰਗਲੀ ਜਾਨਵਰ ਵੜ ਜਾਂਦੇ ਆ ਕਿਉਂਕਿ ਐਨ ਪਹਾੜ ਦੇ ਨਾਲ ਲੱਗਦਾ, ਉਹ ਹਿਮਾਚਲ ਦੇ ਨਾਲ ਲੱਗਦਾ ਪੰਜਾਬ ਦਾ ਖੇਤਰ, ਜਿੱਥੇ ਪਾਣੀ ਵੀ ਨਹੀਂ ਅਜੇ ਪੂਰੀ ਤਰ੍ਹਾਂ ਪੀਣ ਵਾਲਾ ਪਹੁੰਚਿਆ। ਸੋ ਇਸ ਲਈ ਆਹ ਸਥਿਤੀ ਵੀ ਹੈ ਤੇ ਇਸੇ ਤਰ੍ਹਾਂ ਦੀ ਸਥਿਤੀ ਦੇਸ਼ ਦੀ ਹੈ। 66% ਸਕੂਲ ਅਜਿਹੇ ਨੇ ਜਿਹੜੇ ਦੇਸ਼ ਭਰ 'ਚ ਅਜੇ ਵੀ ਇੰਟਰਨੈਟ ਨਾਲ ਨਹੀਂ ਜੁੜੇ। ਦੇਸ਼ ਦੇ 11% ਸਕੂਲਾਂ ਕੋਲ ਅਜੇ ਵੀ ਬਿਜਲੀ ਨਹੀਂ ਪਹੁੰਚੀ। ਸੋ ਅਸੀਂ ਕਿਹੜੀ ਸਦੀ ਦੀ ਗੱਲ ਕਰਦੇ ਹਾਂ? ਨਰਿੰਦਰ ਮੋਦੀ ਜੀ ਗੱਲ ਕਰਦੇ ਆ ਕਿ ਅਸੀਂ ਮਤਲਬ ਕਿ ਹਵਾਈ ਜਹਾਜ਼ ਤੇ ਪਹੁੰਚ ਗਏ ਜੀ, ਅਸੀਂ ਫੌਜ ਲਈ ਆਹ ਲਿਆਂਦਾ ਜੀ, ਅਸੀਂ ਘਰ ਦੇ ਅੰਦਰ ਵੜ ਕੇ ਜੀ ਪਾਕਿਸਤਾਨ ਨੂੰ ਮੋੜਵਾਂ ਜਵਾਬ ਦੇਣ ਜੋਗੇ ਹੋ ਗਏ, ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਪੱਧਰ ਤੇ ਕਿੱਥੇ ਆਏ ਹਾਂ? ਸੋ ਇਸ ਲਈ ਆ ਇੱਥੋਂ ਸਥਿਤੀ ਆ। ਇੰਟਰਨੈਟ ਜਿਹੜਾ ਹੈ 47% ਸਕੂਲਾਂ ਕੋਲ ਅਜੇ ਕੰਪਿਊਟਰ ਦੀ ਸਹੂਲਤ ਨਹੀਂ ਹੈ ਦੇਸ਼ ਦੇ ਵਿੱਚ। ਇਸੇ ਤਰ੍ਹਾਂ 66% ਸਕੂਲਾਂ ਕੋਲ ਇੰਟਰਨੈਟ ਨਹੀਂ ਹੈ ਅਜੇ ਤੱਕ ਤੇ ਇਸੇ ਤਰ੍ਹਾਂ ਜੇਕਰ ਮੈਂ ਗੱਲ ਕਰਾਂ 83% ਸਕੂਲਾਂ ਕੋਲ ਅਜੇ ਤੱਕ ਪ੍ਰੋਜੈਕਟਰ ਨਹੀਂ ਹੈਗਾ। ਪ੍ਰੋਜੈਕਟਰ ਤੋਂ ਵਾਂਝੇ ਨੇ ਦੇਸ਼ ਦੇ 83% ਸਕੂਲ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿੱਥੇ ਖੜੀ ਹੈ ਸਾਡੀ ਸਥਿਤੀ। ਇਸੇ ਤਰ੍ਹਾਂ ਦੇਸ਼ ਦੇ ਵਿੱਚ 23% ਸਕੂਲ ਨੇ ਜਿਨ੍ਹਾਂ ਕੋਲ ਖੇਡ ਵਾਲਾ ਮੈਦਾਨ ਹੀ ਨਹੀਂ ਹੈਗਾ। 87% ਸਕੂਲ ਅਜਿਹੇ ਨੇ ਜਿਨ੍ਹਾਂ ਕੋਲ ਲਾਇਬ੍ਰੇਰੀ ਨਹੀਂ ਹੈਗੀ। ਮਤਲਬ 66% ਸਕੂਲਾਂ ਕੋਲ ਇੰਟਰਨੈਟ ਨੀਗਾ, 83% ਸਕੂਲਾਂ ਕੋਲ ਪ੍ਰੋਜੈਕਟਰ ਨੀਗਾ, 87% ਸਕੂਲਾਂ ਕੋਲ ਲਾਇਬ੍ਰੇਰੀ ਨਹੀਂ। ਲਾਇਬ੍ਰੇਰੀ ਲਈ ਕਿਤਾਬਾਂ ਹੀ ਉਪਲਬਧ ਕਰਾਉਣੀਆਂ, ਬੱਚਿਆਂ ਦੇ ਹੱਥਾਂ 'ਚ ਕਿਤਾਬਾਂ ਪਹੁੰਚਾਉਣ ਲਈ ਉਹ ਸਕੂਲ ਨੇ। ਤਾਂ ਦੇਸ਼ ਦੇ 87% ਸਕੂਲਾਂ ਕੋਲ ਲਾਇਬ੍ਰੇਰੀ ਤੱਕ ਨਹੀਂ ਹੈਗੀ ਤੇ ਇਸੇ ਤਰ੍ਹਾਂ 11% ਸਕੂਲਾਂ ਕੋਲ ਅਜੇ ਤੱਕ ਬਿਜਲੀ ਨਹੀਂ ਹੈਗੀ। ਅਜੇ ਤੱਕ ਦੇਸ਼ ਦੇ 2.5% ਦੇ ਸਕੂਲ ਅਜਿਹੇ ਵੀ ਬਾਕੀ ਰਹਿੰਦੇ ਨੇ ਜਿਨ੍ਹਾਂ 'ਚ ਅਜੇ ਤੱਕ ਬੱਚੀਆਂ ਦੇ ਲਈ ਬਾਥਰੂਮ ਤੱਕ ਨਹੀਂ ਬਣ ਸਕਿਆ।
ਸੋ ਇਸ ਦੌਰ ਚੋਂ ਅਸੀਂ ਲੰਘ ਰਹੇ ਹਾਂ। ਤੇ ਜੇਕਰ ਮੈਂ ਅਧਿਆਪਕਾਂ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਸ਼ਰਮ ਆਉਂਦੀ ਆ ਕਿ ਇੱਕ ਪਾਸੇ ਪੰਜਾਬ ਦਮ ਭਰਦਾ ਕਿ ਅਸੀਂ ਸੂਚੀ ਦੇ ਵਿੱਚ ਟੌਪ ਤੇ ਜਾ ਰਹੇ ਹਾਂ। ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਤੁਸੀਂ ਅੰਦਾਜ਼ਾ ਲਾਓ 26 ਬੱਚਿਆਂ ਪਿੱਛੇ ਇੱਕ ਅਧਿਆਪਕ ਆ। ਤੇ ਹਾਂ, ਇਹਦੇ ਚ ਬਿਹਾਰ ਵਰਗਾ ਸੂਬਾ ਸਾਡੇ ਨਾਲੋਂ ਵੀ ਕਿਤੇ ਮਾੜੀ ਸਥਿਤੀ ਚ ਆ। ਬਿਹਾਰ ਚ 54 ਬੱਚਿਆਂ ਪਿੱਛੇ ਸਕੂਲੀ 10ਵੀਂ ਤੱਕ ਦੇ ਸਕੂਲੀ ਬੱਚਿਆਂ ਦੇ ਲਈ 54 ਬੱਚਿਆਂ ਪਿੱਛੇ ਇੱਕ ਅਧਿਆਪਕ ਆ। ਤੇ +2 ਵਾਲੇ 11ਵੀਂ 12ਵੀਂ ਵਾਲੇ ਬੱਚਿਆਂ 63 ਬੱਚਿਆਂ ਪਿੱਛੇ ਇੱਕ ਅਧਿਆਪਕ ਆ। ਇਸੇ ਤਰ੍ਹਾਂ ਦਿੱਲੀ ਦੇ ਵਿੱਚ, ਜਿਹੜੀ ਦਿੱਲੀ ਕਹਿੰਦੀ ਬਹੁਤ ਅਸੀਂ ਸਿੱਖਿਆ ਦੇ ਮਾਮਲੇ ਚ ਮੱਲਾਂ ਮਾਰ ਲੀਆਂ, 34 ਬੱਚਿਆਂ ਪਿੱਛੇ ਇੱਕ ਅਧਿਆਪਕ ਆ। ਇੱਥੋਂ ਅੰਦਾਜ਼ਾ ਲਾਓ, ਜਦੋਂ ਕਿ ਮਤਲਬ ਕਿ ਜਿਹੜਾ ਪੈਮਾਨਾ ਹੈ ਉਹ 20 ਬੱਚਿਆਂ ਪਿੱਛੇ 22 ਬੱਚਿਆਂ ਪਿੱਛੇ ਇੱਕ ਅਧਿਆਪਕ ਹੋਣਾ ਜ਼ਰੂਰੀ ਹੈ। ਸੋ ਇਸ ਲਈ ਦਿੱਲੀ ਦੇ ਵਿੱਚ 34 ਬੱਚਿਆਂ ਪਿੱਛੇ, ਗੁਜਰਾਤ 'ਚ 30 ਬੱਚਿਆਂ ਪਿੱਛੇ ਇੱਕ ਅਧਿਆਪਕ ਆ। ਪੰਜਾਬ ਦੀ ਸਥਿਤੀ ਇਹਨਾਂ ਸੂਬਿਆਂ ਨਾਲੋਂ ਬਿਹਤਰ ਆ, ਪਰ ਅਜੇ ਵੀ ਸੁਧਾਰ ਦੀ ਲੋੜ ਆ। ਪੰਜਾਬ ਤੇ ਹਰਿਆਣਾ 'ਚ 26 ਬੱਚਿਆਂ ਪਿੱਛੇ ਇੱਕ ਅਧਿਆਪਕ ਆ, ਤੇ ਸੀਨੀਅਰ ਸੈਕੰਡਰੀ 11ਵੀਂ 12ਵੀਂ ਵਾਲੇ 18 ਬੱਚਿਆਂ ਪਿੱਛੇ ਇੱਕ ਅਧਿਆਪਕ ਆ। ਸੋ ਇਸ ਸਥਿਤੀ ਦੇ ਵਿੱਚੋਂ ਮਤਲਬ ਕਿ ਤੁਸੀਂ ਦੇਸ਼ ਭਰ ਦੇ ਵਿੱਚੋਂ ਜੇਕਰ ਝਾਤ ਮਾਰੋ ਤਾਂ ਸਕੂਲਾਂ ਦਾ ਬੰਦ ਹੋਣਾ, ਅਧਿਆਪਕਾਂ ਦੀ ਨੌਕਰੀਆਂ ਦਾ ਜਾਣਾ, ਅਧਿਆਪਕਾਂ ਨੂੰ ਟੈਂਕੀਆਂ ਤੇ ਚੜ੍ਹਨਾ ਪੈਣਾ, ਰੁਜ਼ਗਾਰ ਲੈਣ ਲਈ, ਨੌਕਰੀ ਲੈਣ ਲਈ ਉਹਨਾਂ ਨੂੰ ਧਰਨੇ ਲਾਉਣੇ ਪੈ ਰਹੇ ਨੇ। ਤੇ ਜਿਹੜੇ ਆਪ ਆਪਣੀ ਨੌਕਰੀ ਦੀ ਗਰੰਟੀ ਨਹੀਂ ਰੱਖਦੇ, ਆਪਣੀ ਜਿਨ੍ਹਾਂ ਨੂੰ ਜੀਵਨ ਸੁਰੱਖਿਆ ਦਾ ਮਤਲਬ ਕਿ ਜੇ ਚਿੰਤਾ ਹੈ, ਤਾਂ ਉਹ ਬੱਚਿਆਂ ਦਾ ਜੀਵਨ ਕੀ ਸੁਧਾਰ ਪਾਉਣਗੇ, ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ। ਸੋ ਇਹ ਵੀ ਸਥਿਤੀ ਨਾਲ ਦੀ ਨਾਲ ਰਿਪੋਰਟ ਦੇ ਹਵਾਲੇ ਨਾਲ ਖੁਸ਼ੀ ਮਨਾਉਣ ਤੋਂ ਪਹਿਲਾਂ ਇਹ ਬਾਤ ਲੈਣੀ ਚਾਹੀਦੀ। ਬਿਲਕੁਲ ਜੀ, ਇਹ ਜਿਹੜੀਆਂ ਤੁਸੀਂ ਖਾਮੀਆਂ ਦੱਸੀਆਂ ਤਾਂ ਬਹੁਤ ਦੇਰ ਤੋਂ ਜਦ ਦੇ ਅਸੀਂ ਪੜ੍ਹ ਕੇ ਆਏ ਆ, ਪਤਾ ਨਹੀਂ ਕਦੋਂ ਸੁਧਰਨਾ ਇਹਨਾਂ ਨੇ। ਤੇ ਅੱਗੇ ਜਿਹੜੀ ਵੀ ਸਰਕਾਰ ਹੁੰਦੀ ਆ, ਫਿਰ ਉਹਦੇ ਜਿਹੜੀਆਂ ਹੈਡਲਾਈਨਸ ਆ ਨਾ ਬਹੁਤ ਚਮਕਦੀਆਂ ਅਖਬਾਰਾਂ ਦੇ ਵਿੱਚ। ਤੇ ਇੱਕ ਹੋਰ ਇਹਨਾਂ ਦੀ ਗੱਲ ਕਰ ਲੈਂਦੇ ਬਾਬਾ ਬਕਾਲਾ ਤੋਂ, ਆਪ ਦਾ ਐਮਐਲਏ ਭਗੌੜਾ ਕਰਾਰ ਕੀ ਹੋ ਗਿਆ ਸੀ ਉਹਨੂੰ? ਬਿਲਕੁਲ ਜੀ, ਇਹ ਜਦੋਂ ਐਨ ਫਿਰ ਮਤਲਬ ਕਿ ਆਖਰੀ ਉਹਦੇ ਪਰ ਆ ਜਾਂਦਾ, ਫਿਰ ਇਹਨਾਂ ਨੂੰ ਸਾਰਾ ਕੁਝ ਯਾਦ ਆਉਂਦਾ। ਕੱਲ ਸੁਖਬੀਰ ਸਿੰਘ ਬਾਦਲ ਅਚਾਨਕ ਕੋਰਟ 'ਚ ਪੇਸ਼ ਹੋਣ ਪਹੁੰਚ ਗਏ, ਕਿਉਂਕਿ ਗ੍ਰਿਫਤਾਰੀ ਵਾਰੰਟ ਸਮਝ ਲਓ, ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਈ ਸੀ, ਤੇ ਜੇਕਰ ਕੱਲ ਵੀ ਪੇਸ਼ ਨਾ ਹੁੰਦੇ ਤਾਂ ਫਿਰ ਗ੍ਰਿਫਤਾਰੀ ਦਾ ਡਰ ਸੀ। ਸੋ ਇਹ ਗ੍ਰਿਫਤਾਰੀ ਦਾ ਡਰ ਉਹਨਾਂ ਨੂੰ ਉੱਥੇ ਤੱਕ ਲੈ ਗਿਆ, ਤੇ ਫਿਰ ਪੇਸ਼ ਵੀ ਹੋ ਗਏ, ਤੇ ਅਗਲੀ ਤਰੀਕ ਤੇ ਦੀ ਵੀ ਕਹਿੰਦੇ ਜੀ ਕੋਈ ਨਾ ਜੀ, ਮੈਂ ਹੁਣ ਧਿਆਨ ਰੱਖੂੰਗਾ। ਸੋ ਇਸੇ ਤਰ੍ਹਾਂ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਦਲਬੀਰ ਸਿੰਘ ਟੋਗਾ, ਇਹਨਾਂ ਸਾਰਿਆਂ ਦੇ ਉੱਤੇ ਵੀ ਮਤਲਬ ਕਿ ਪਿਛਲੇ ਸਮੇਂ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ, ਇਹ ਵਿਰੋਧੀ ਧਿਰ ਸੀ, ਤਦ ਇਹ ਇੱਕ ਮਤਲਬ ਕਿ ਸ਼ਰਾਬ ਦੇ ਮਾਮਲੇ ਦੇ ਵਿੱਚ ਇੱਕ ਧਰਨਾ ਲਾਉਣ ਜਾਂਦੇ ਨੇ, ਤੇ ਉਸ ਮਾਮਲੇ ਦੇ ਵਿੱਚ ਇਹਨਾਂ ਦੇ ਉੱਤੇ FIR ਦਰਜ ਹੁੰਦੀਆਂ, ਤੇ ਬਾਕੀ ਸਾਰੇ ਤਾਂ ਪੇਸ਼ ਹੁੰਦੇ ਰਹਿੰਦੇ ਨੇ, ਆਪਣੇ ਵਕੀਲਾਂ ਰਾਹੀਂ ਕਾਰਵਾਈ ਕਰਾ ਕੇ ਉਹ ਤਾਂ ਜ਼ਮਾਨਤਾਂ ਲੈ ਜਾਂਦੇ ਨੇ। ਚਾਹੇ ਉਹ ਸਾਡੇ ਜਿੰਨੇ ਵੀ ਪੁਰਾਣੇ MLA ਰਹੇ ਹੋਣ, ਉਹਨਾਂ ਵਿੱਚ ਚਾਹੇ ਮਤਲਬ ਕਿ ਕੁਲਤਾਰ ਸਿੰਘ ਸੰਧਵਾਂ ਦਾ ਨਾਂ ਹੋਵੇ, ਚਾਹੇ ਜੈ ਕਿਸ਼ਨ ਰੋੜੀ ਦਾ ਨਾਂ ਹੋਵੇ, ਚਾਹੇ ਲਾਲਜੀਤ ਭੁੱਲਰ ਦਾ ਨਾਂ ਹੋਵੇ, ਗੁਰਮੀਤ ਮੀਥੇਰ ਦਾ ਨਾਂ ਹੋਵੇ, ਇਹ ਸਾਰਿਆਂ ਦਾ ਨਾਮ ਵੀ ਉਹਦੇ ਵਿੱਚ ਸੀ। ਪਰ ਇਹਨਾਂ ਸਾਰਿਆਂ ਨੇ ਤਾਂ ਸਮੇਂ-ਸਮੇਂ ਜ਼ਮਾਨਤਾਂ ਲੈ ਲਈਆਂ, ਪਰ ਦਲਬੀਰ ਸਿੰਘ ਟੋਂਗ ਹੋਰੀ ਪੇਸ਼ ਹੀ ਨਹੀਂ ਹੋਏ ਇਸ ਮਾਮਲੇ ਦੇ ਵਿੱਚ, ਇਸ ਮਾਮਲੇ 'ਚ ਆਪਣਾ ਪੱਖ ਹੀ ਨਹੀਂ ਰੱਖਿਆ ਕੋਈ। ਸੋ ਇਸ ਲਈ ਮਤਲਬ ਕਿ ਇੰਨਾ ਇਗਨੋਰ ਕਰਦੇ ਨੇ, ਜਾਂ ਸੱਤਾ ਦਾ ਨਸ਼ਾ ਇਹ ਜਿਹਾ ਚੜ੍ਹ ਜਾਂਦਾ ਕਿ ਇਹਨਾਂ ਨੂੰ ਅਦਾਲਤੀ ਹੁਕਮਾਂ ਦੀ, ਉਹਨਾਂ ਨੂੰ ਤਾਮੀਲ ਕਰਨ ਦੀ ਵੀ ਮਤਲਬ ਕਿ ਚੇਤਾ ਨਹੀਂ ਰਹਿੰਦਾ। ਤੇ ਆਖਰ ਜਦੋਂ ਹੁਣ ਕੱਲ ਅਦਾਲਤ ਨੇ ਭਗੌੜਾ ਕਰਾਰ ਦਿੱਤਾ, ਫਿਰ ਵੀ ਕਹਿੰਦੇ ਅੱਛਾ ਜੀ, ਉਹ ਮੈਂ ਨਾ ਜੀ ਬਾਹਰ ਪਾਰਟੀ ਨੇ ਡਿਊਟੀਆਂ ਲਾਈਆਂ ਹੋਈਆਂ ਸੀ, ਸੋ ਮੈਨੂੰ ਬਾਕੀ ਸੂਬਿਆਂ 'ਚ ਜਾਣਾ ਆਉਣਾ ਪੈਂਦਾ ਸੀ, ਇਸ ਲਈ ਰਹਿ ਗਿਆ। ਹੁਣ ਮੈਂ ਵਕੀਲ ਨੂੰ ਭੇਜ ਕੇ ਜ਼ਮਾਨਤ ਵੀ ਲੈ ਲੂੰਗਾ ਜੀ, ਤੇ ਅੱਗੇ ਲਈ ਮੈਂ ਧਿਆਨ ਵੀ ਰੱਖੂੰਗਾ ਜੀ। ਸੋ ਪੰਜਾਬ 'ਚ ਆਮ ਆਦਮੀ ਪਾਰਟੀ ਦੇ MLAਆਂ ਨੂੰ ਘੱਟੋ ਘੱਟ ਜਿਹੜੇ ਆਮ ਘਰਾਂ 'ਚੋਂ ਆਏ, ਇਹਨਾਂ ਨੂੰ ਇਹ ਤਾਂ ਸਮਝਣਾ ਚਾਹੀਦਾ ਕਿ ਅਸੀਂ ਅਜਿਹੇ ਮਾਮਲਿਆਂ 'ਚ ਨਾ ਉਲਝੀਏ। ਸੋ ਕਦੇ ਕੋਈ ਕਮਿਸ਼ਨ ਵਾਲੇ ਮਾਮਲੇ ਦੇ ਵਿੱਚੋਂ ਮੰਤਰੀ ਉਹਦੇ 'ਚੋਂ ਛੇਤੀ ਉਲਾਂਭਾ ਹੋ ਜਾਂਦਾ, ਕਿਸੇ ਦੀ ਆਡੀਓ ਵੀਡੀਓ ਵਾਇਰਲ ਹੋ ਜਾਂਦੀ ਹੈ, ਕੋਈ ਕਹਿੰਦਾ ਜੀ ਮਤਲਬ ਕਿ ਸਰਾਰੀ ਹੋਰਾਂ ਦੀ ਆਡੀਓ ਆ ਗਈ ਜੀ ਕਪੜੇ ਵਾਲੀ, ਫਿਰ ਕਹਿੰਦੇ ਲਓ ਜੀ ਸਰਾਰੀ ਡੇਰਾ ਸਿਰਸਾ ਦੇ ਉੱਥੇ ਪਹੁੰਚ ਗਏ ਜੀ, ਉਹ ਵੀਡੀਓ ਆ ਗਈ। ਕਿਸੇ MLA ਨੂੰ, ਬੀਬੀ ਨੂੰ ਉਹਦਾ ਘਰ ਵਾਲਾ ਥੱਪੜ ਮਾਰ ਦਿੰਦਾ ਹੈ, ਕਿਸੇ MLA ਦੇ 2 ਵਿਆਹਾਂ ਦਾ ਮਾਮਲਾ ਆ ਜਾਂਦਾ ਹੈ, ਕਿਸੇ MLA ਮੁੱਖ ਮੰਤਰੀ ਬਣੇ ਵਾਲੇ ਦਾ ਆਪਣੇ ਤੋਂ ਅੱਧੀ ਉਮਰ ਦੀ ਕੁੜੀ ਨਾਲ ਵਿਆਹ ਦਾ ਮਾਮਲਾ ਆ ਜਾਂਦਾ। ਸੋ ਕਿੱਧਰ ਨੂੰ ਜਾ ਰਿਹਾ ਇਹ ਸਮਝ ਨਹੀਂ ਆਉਂਦੀ ਕਿ ਚੁਣੇ ਸੀ ਸਰਕਾਰ ਦੇ ਵਿੱਚ ਚੰਗਾ ਕੰਮ ਕਰਨ ਲਈ, ਪ੍ਰਸ਼ਾਸਨ ਸੁਧਾਰ ਲਿਆਉਣ ਲਈ, ਤੇ ਇੱਧਰ ਅਸੀਂ ਕੱਲ ਵੀ ਗੱਲ ਕਰਕੇ ਹਟेंगे, ਪੰਜਾਬ 'ਚ ਰੇਤ ਮਾਫੀਆ ਇਸ ਕਦਰ ਹੈ ਕਿ ਰੇਤ ਦਾ ਟਿੱਪਰ 40-40 ਹਜ਼ਾਰ ਦਾ ਹੋ ਗਿਆ, ਤੇ ਜਿਹੜੇ ਕਹਿੰਦੇ ਸੀ ਮਾਫੀਆ ਮੁਕਾ ਦਾਂਗੇ, ਉਹਨਾਂ ਦੇ ਰਾਜ ਦੇ ਵਿੱਚ ਇਹ ਸਿਸਟਮ ਹੋ ਰਿਹਾ। ਤੇ ਇੱਧਰ MLA ਦੀ ਹਾਲਤ ਇਹ ਹੈ ਕਿ ਅਦਾਲਤਾਂ ਨੂੰ ਭਗੌੜੇ ਤੱਕ ਕਰਾਰ ਦੇਣਾ ਪੈ ਰਿਹਾ। ਸੋ ਜਿਹੜੇ ਆਪ ਕਾਨੂੰਨ ਦੇ ਲਈ ਮਤਲਬ ਜ਼ਿੰਮੇਵਾਰ ਨਹੀਂ ਹੈਗੇ, ਉਸ ਸੰਵਿਧਾਨਕ ਅਹੁਦੇ ਤੇ ਜਾ ਕੇ ਵੀ ਉਹ ਦੇਸ਼ ਲਈ, ਸੂਬੇ ਲਈ ਫਿਰ ਕਿਹੋ ਜਿਹੀ ਸਥਿਤੀ 'ਚ ਹੋਣਗੇ, ਇਸ ਲਈ ਫਿਕਰਮੰਦੀ ਆ। ਇਸ ਲਈ ਅਜਿਹੀਆਂ ਖਬਰਾਂ ਦੇ ਉੱਤੇ ਵੀ ਚਰਚਾ ਹੋ ਜਾਣੀ ਚਾਹੀਦੀ ਹੁੰਦੀ ਹੈ। ਬਿਲਕੁਲ ਜੀ, ਇੱਕ ਤਾਂ ਨਵੇਂ-ਨਵੇਂ ਬਣੇ ਆ ਨਾ, ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਸਾਡੇ ਤੇ ਵੀ ਸਾਰੇ ਕਾਨੂੰਨ ਆ ਜਿਹੜੇ ਇਸੇ ਤਰ੍ਹਾਂ ਲਾਗੂ ਹੁੰਦੇ ਆ। ਤੇ ਅੱਗੇ ਗੱਲ ਕਰਦੇ ਹਾਂ ਕਿ ਇੱਕ ਸਰਵੇ ਸਾਹਮਣੇ ਆਇਆ, ਵੈਸੇ ਪੂਰੀ ਦੁਨੀਆ ਦੇ ਵਿੱਚ ਫਿਕਰਮੰਦੀ ਵਾਲੀ ਗੱਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿੰਗੇ ਟੇਢੇ ਨਿਆਣਿਆਂ ਦੇ ਜੰਮਣ ਦਾ ਖਦਸ਼ਾ ਹੈ। ਬਿਲਕੁਲ ਜੀ, ਇਹ ਰਿਪੋਰਟ ਫਿਕਰਮੰਦੀ ਵਾਲੀ ਹੈ। ਉਹ ਕਹਿੰਦੇ ਕਿ
ਟੈਕਨੋਲੋਜੀ ਅਸੀਂ ਆਪਣੀ ਸਹੂਲਤ ਲਈ ਲਿਆਂਦੀ ਸੀ ਕਿ ਸਾਡਾ ਕੁਝ ਆਸਾਨ ਹੋ ਜਾਵੇ ਜੀਵਨ ਜੀਣ ਦਾ ਤਰੀਕਾ, ਪਰ ਅੱਜ ਉਹੀ ਟੈਕਨੋਲੋਜੀ ਸਾਡੇ ਲਈ ਦਿੱਕਤ ਪੈਦਾ ਕਰ ਰਹੀ ਹੈ। ਉਹ ਕਹਿੰਦੇ ਕਿ ਜਿੰਨੇ ਬੱਚੇ ਜਾਂ ਅਸੀਂ ਲੋਕ ਟੈਕਨੋਲੋਜੀ ਜ਼ਿਆਦਾ ਵਰਤ ਰਹੇ ਹਾਂ, ਉਹਦੇ ਨਾਲ ਸਾਡੀ ਦਿਮਾਗੀ ਸ਼ਕਤੀ ਖਤਮ ਹੋ ਰਹੀ ਹੈ, ਕਿਉਂਕਿ ਦਿਮਾਗ ਦੇ ਉੱਤੇ ਵਜ਼ਨੇ ਨਹੀਂ ਪੈਣਾ, ਦਿਮਾਗ ਨੇ ਕੁਝ ਸੋਚਣ ਦਾ ਹੀ ਨਹੀਂ, ਦਿਮਾਗ ਨੇ ਕੁਝ ਆਪਣਾ ਵਰਤਣਾ ਹੀ ਨਹੀਂਗਾ। ਅਸੀਂ ਅੱਖਰ ਜੋੜ ਤੋਂ ਵੀ ਭੱਜ ਗਏ, ਅਸੀਂ ਲਿਖਣ ਤੋਂ ਵੀ ਭੱਜ ਗਏ, ਅਸੀਂ ਗੁਣਾ ਘਟਾ ਤੋਂ ਵੀ ਹਟ ਗਏ। ਅਸੀਂ ਫੋਨ ਨੰਬਰ, ਅੱਗੇ ਸਾਨੂੰ ਸੈਂਕੜਿਆਂ ਫੋਨ ਨੰਬਰ ਮੂੰਹ ਜਵਾਨੀ ਯਾਦ ਹੁੰਦੇ ਸੀ, ਅਸੀਂ ਉਹ ਮੈਮਰੀ ਵੀ ਆਪਣੀ ਗਵਾ ਲਈ, ਕਿਉਂਕਿ ਅਸੀਂ ਸਾਰਾ ਕੁਝ ਫੋਨ 'ਚ ਹੀ ਫੀਡ ਕਰਦੇ ਹਾਂ। ਸੋ ਇਸ ਲਈ ਕਹਿੰਦੇ ਕਿ ਉਹ ਚੀਜ਼ਾਂ ਬੱਚੇ ਦੇਖ ਰਹੇ ਨੇ ਜਿਨ੍ਹਾਂ ਦੀ ਉਹਨਾਂ ਨੂੰ ਜ਼ਰੂਰਤ ਨਹੀਂ, ਉਹਦੇ ਕਾਰਨ ਦਿਮਾਗ ਦੇ ਵਿੱਚ ਫਾਲਤੂ ਚੀਜ਼ਾਂ ਦੀ ਪਰਤ ਜਿਹੜੀ ਚੜ੍ਹਦੀ ਜਾਂਦੀ ਆ, ਉਹਦਾ ਅਸਰ ਕਿ ਦਿਮਾਗੀ ਤੌਰ ਤੇ ਇਹ ਸਰਵੇ ਦੇ ਵਿੱਚ ਸਾਹਮਣੇ ਆਇਆ ਕਿ ਜੀਵਨ ਸ਼ੈਲੀ ਦੇ ਕਾਰਨ ਜਿਹੜੀ ਅਸੀਂ ਜੀਵਨ ਸ਼ੈਲੀ ਅਪਣਾ ਲਈ, ਉਹਦੇ ਨਾਲ ਦਿਮਾਗ ਦੀ ਸ਼ਕਤੀ ਹੈ ਜਿਹੜੀ ਉਹ ਘਟਦੀ ਜਾ ਰਹੀ ਹੈ, ਦਿਮਾਗ ਸੁੰਗੜਦਾ ਜਾ ਰਿਹਾ। ਅੱਗੇ ਮਾਮਾ ਕਹਿੰਦੇ ਹੁੰਦੇ ਸੀ ਕਿ ਇਹਦਾ ਛੋਟੇ ਦਿਮਾਗ ਵਾਲਾ ਹੈ, ਸੋ ਜੇਕਰ ਮਤਲਬ ਕਿਸੇ ਦੀ ਉਹ ਜਾਣ ਦਾ ਕਹਿਣਾ ਛੋਟਾ ਦਿਮਾਗ। ਸੋ ਇਹ ਗੱਲ ਹੁਣ ਵਿਗਿਆਨਕ ਤੌਰ ਤੇ ਸਾਹਮਣੇ ਆ ਰਹੀ ਕਿ ਬਿਲਕੁਲ ਉਹਦਾ ਦਿਮਾਗ ਸੁੰਗੜ ਜਾਂਦਾ, ਛੋਟਾ ਹੋ ਜਾਂਦਾ, ਉਹਦੀ ਵਿਸਥਾਰ ਨਹੀਂ ਰਹਿੰਦਾ। ਪਰ ਕੱਲਾ ਇੱਥੇ ਤੱਕ ਹੀ ਨਹੀਂ, ਉਹ ਕਹਿੰਦੇ ਕਿ ਇੱਕ ਅਸੀਂ ਫੋਨ ਵਰਤ ਰਹੇ ਹਾਂ ਅੱਜ ਕੱਲ੍ਹ, ਮੋਬਾਈਲ ਫੋਨ, ਤੇ ਮੋਬਾਈਲ ਫੋਨ ਨੂੰ ਅਸੀਂ ਚਾਹੇ ਚਲਾਈਏ ਚਾਹੇ ਨਾ ਚਲਾਈਏ, ਪਰ ਉਹ ਇਸ ਕਦਰ ਸਾਡੇ ਹੱਥ 'ਚ ਹੁੰਦਾ ਹੈ ਕਿ ਸਾਡੀਆਂ ਉਂਗਲਾਂ ਮੁੜੀਆਂ ਹੀ ਰਹਿੰਦੀਆਂ, ਤੇ ਇਸ ਲਈ ਉਂਗਲਾਂ ਹੁਣ ਮੁੜੀਆਂ ਹੋਈਆਂ ਰਹਿਣ ਲੱਗ ਗਈਆਂ, ਤੇ ਆਉਣ ਵਾਲੇ ਸਮੇਂ 'ਚ ਇਹਦਾ ਅਸਰ ਨਵੇਂ ਜਨਮ ਲੈਣੇ ਬੱਚਿਆਂ ਤੇ ਵੀ ਪੈ ਸਕਦਾ। ਇਹੋ ਨਹੀਂ, ਉਹ ਕਹਿੰਦੇ ਫੋਨ, ਟੀਵੀ, ਗੈਜ਼ਟ, ਲੈਪਟਾਪ, ਕੰਪਿਊਟਰ, ਇਹਨਾਂ ਨੂੰ ਵਰਤਣ ਦੇ ਲਈ ਅਸੀਂ ਜ਼ਿਆਦਾ ਸਮਾਂ ਚਾਹੇ ਘਰ 'ਚ ਹੋਈਏ ਚਾਹੇ ਦਫ਼ਤਰ 'ਚ ਹੋਈਏ, ਅਸੀਂ ਇੱਕੋ ਸਥਿਤੀ 'ਚ ਜ਼ਿਆਦਾਤਰ ਸਮਾਂ ਬੈਠੇ ਰਹਿੰਦੇ, ਤੇ ਇੱਕੋ ਸਥਿਤੀ 'ਚ ਬੈਠੇ ਰਹਿਣ ਦਾ ਅਸਰ ਇਹ ਹੁੰਦਾ ਹੈ ਕਿ ਸਾਡੀ ਰੀੜ੍ਹ ਦੀ ਹੱਡੀ ਤੇ ਸਾਡੀਆਂ ਗਰਦਨ ਦੀਆਂ ਨਸਾਂ ਉਹ ਇਸ ਸਥਿਤੀ ਦੇ ਵਿੱਚ ਫਿਰ ਰਹਿਣ ਦੀਆਂ ਆਦੀ ਹੋਣ ਲੱਗ ਜਾਂਦੀਆਂ, ਤੇ ਉਹ ਫਿਰ ਮਤਲਬ ਚਾਹੇ ਪੀੜ ਵੀ ਸਾਨੂੰ ਮਹਿਸੂਸ ਹੋਣੋਂ ਹਟ ਜਾਂਦੀ ਹੈ, ਪਰ ਅਸੀਂ ਰੂਟੀਨ ਦੇ ਵਿੱਚ ਫਿਰ ਸਿੱਧੇ ਨਹੀਂ ਰਹਿ ਪਾਉਂਦੇ, ਸਾਡੀ ਰੀੜ੍ਹ ਦੀ ਹੱਡੀ ਫਿਰ ਸਿੱਧੀ ਨਹੀਂ ਹੋ ਪਾਉਂਦੀ, ਤੇ ਉਹ ਕੁੱਬ ਜਾ ਪੈਣ ਲੱਗ ਜਾਂਦਾ, ਤੇ ਉਹ ਕੁੱਬ ਦਾ ਅਸਰ ਬੰਦੇ ਦੇ ਸਰੀਰ ਤੇ ਤਾਂ ਪੈਣਾ ਹੀ ਪੈਣਾ, ਹੌਲੀ ਹੌਲੀ ਕੁੱਬ ਨਿਕਲਣ ਲੱਗ ਜਾਣੇ। ਪਰ ਕਹਿੰਦੇ ਨਵੇਂ ਜਨਮ ਲੈਣੇ ਬੱਚਿਆਂ ਦੀ ਰੀੜ੍ਹ ਦੀ ਹੱਡੀ ਤੇ ਵੀ ਅਸਰ ਪੈ ਸਕਦਾ ਹੈ। ਨਵੇਂ ਜਨਮ ਲੈਣ ਵਾਲੇ ਬੱਚੇ ਵੀ ਕੁੱਬੇ, ਵਿੰਗੀਆਂ ਉਂਗਲਾਂ ਵਾਲੇ, ਟੇਢੀਆਂ ਉਂਗਲਾਂ ਵਾਲੇ, ਜਿਹੜੀ ਕੂਣੀਆਂ ਨੇ ਉਦੋਂ ਮੁੜੀਆਂ ਹੋਈਆਂ ਕੂਣੀਆਂ ਵਾਲੇ, ਕਿਉਂਕਿ ਕੂਣੀਆਂ ਵੀ ਸਾਡੀਆਂ ਜ਼ਿਆਦਾਤਰ ਫੋਨ ਦੇ ਚੱਕਰ ਦੇ ਵਿੱਚ ਮੁੜੀਆਂ 90 ਡਿਗਰੀ ਤੇ ਮੁੜੀਆਂ ਰਹਿੰਦੀਆਂ ਨੇ। ਇਸ ਲਈ ਇਹਦਾ ਅਸਰ ਆਉਣ ਵਾਲੀ ਪੀੜ੍ਹੀ ਤੇ ਵੀ ਪੈ ਸਕਦਾ, ਤੇ ਮੌਜੂਦਾ ਦੌਰ ਦੀ ਪੀੜ੍ਹੀਆਂ ਦੇ ਉੱਤੇ ਸਰੀਰਕ ਤੌਰ ਦੇ ਉੱਤੇ ਬਿਮਾਰੀਆਂ ਦਾ ਇੱਕ ਨਵਾਂ ਮਤਲਬ ਕਿ ਸੁਨੇਹਾ ਲੈ ਕੇ ਆ ਰਹੀ ਹੈ। ਟੈਕਨੋਲੋਜੀ ਸਾਡੇ ਲਈ ਸਹਾਈ ਹੋਣ ਦੀ ਬਜਾਏ ਹੁਣ ਮੁਸੀਬਤਾਂ ਦਾ ਘਰ ਬਣਦੀ ਜਾ ਰਹੀ ਹੈ। ਸੋ ਇਸ ਲਈ ਤੋਂ ਨਿਜਾਤ ਪਾਉਣ ਦੇ ਵੱਲ ਵੀ ਸੋਚਣਾ ਪੈ ਸਕਦਾ। ਬਿਲਕੁਲ ਜੀ, ਨਿਜਾਤ ਪਾਉਣ ਵੱਲ ਅਸੀਂ ਜਾ ਹੀ ਨਹੀਂ ਰਹੇ, ਆਪਣੇ ਬੱਚਿਆਂ ਨੂੰ ਨਹੀਂ ਰੋਕ ਰਹੇ। ਮੇਰੇ ਖਿਆਲ ਸਾਲ ਕੁ ਦਾ ਬੱਚਾ ਹੁੰਦਾ, ਉਹਨੂੰ ਪੂਰਾ ਫੋਨ ਵਰਤਣ ਦਾ ਪਤਾ, ਕਿਹੜੀ ਵੀਡੀਓ ਵੇਖਣੀ ਆ ਸਾਰਾ ਪਤਾ। ਅਸੀਂ ਖੁਸ਼ ਹੁੰਦੇ ਹਾਂ ਦੇਖ ਦੇਖ ਕੇ ਕਿ ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ। ਬਹੁਤ ਬਹੁਤ ਧੰਨਵਾਦ ਦੀਪ। ਬਹੁਤ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਦੀਪਕ ਸ਼ਰਮਾ ਜੀ, ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ। ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।